ਹਰ ਮੇਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਬਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਬਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਜਗਤ ਜਲੰਦੀ ਨੂੰ ਤਾਰਨ ਹਾਰੇ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬੇ ਕਮਾਲ, ਰਾਜਿਆਂ ਕੇ ਰਾਜੇ, ਮਹਾਰਾਜਿਆਂ ਕੇ ਮਹਾਰਾਜੇ, ਧੰਨ ਸਤਿਗੁਰੂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸਰਬੱਤ ਸੰਗਤ ਸ਼ਮੂਲੀਅਤ ਹੋ ਰਹੇ ਹੋ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਅੰਦਰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਰਬਾਣੀ ਦੇ ਅਖੰਡ ਜਾਪ ਹੋਏ ਹੈ। ਉਪਰੰਤ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਦਾਸ ਦੀ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਓ ਔਰ ਸ਼ਰਧਾ ਭਾਵਨਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਖਸ਼ੀ ਹੋਈ ਗੁਰਫਤਿਹ ਸਾਂਝੀ ਕਰੋ ਜੀ। ਸਾਰੀ ਹੀ ਸੰਗਤ ਅਸੀਸ ਬਖਸ਼ਿਸ਼ ਕਰੋ। ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਤਿਗੁਰੂ ਜੀ ਨੇ ਆਪਣੇ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਪਾਵਨ ਬਾਣੀ ਬਚਿੱਤਰ ਨਾਟਕ ਬਾਣੀ ਹੈ, ਹਜ਼ੂਰ ਨੇ ਸੰਸਾਰ ਦੇ ਅੰਦਰ ਅਵਤਾਰ ਧਾਰਨ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹੀ ਨੇ ਉਚਾਰਨ ਕੀਤਾ ਹੈ। ਜੋ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹੀ ਨੇ ਸਤਿਯੁਗ ਸਮੇਂ ਦੇ ਲੰਮੇਰਾ ਸਮਾਂ ਹੇਮਕੁੰਟ ਸਾਹਿਬ ਦੇ ਪਾਵਨ ਪਹਾੜੀ ਦੇ ਉੱਪਰ ਸਾਧ ਸੰਗਤ ਜੀ ਤਪ ਕੀਤਾ। ਦੁਸ਼ਟ ਦਮਨ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਾਮ ਜ਼ਿਕਰ ਆਉਂਦਾ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਰਨਾ ਕੀਤੇ ਹਨ। ਹੇਮਕੁੰਟ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਭਿਤ ਹੈ ਤਹਾਂ। ਸੱਤ ਚੋਟੀਆਂ ਜੋ ਪਹਾੜ ਸਾਧ ਸੰਗਤ ਜੀ ਬਣੇ ਹੋਏ ਆ, ਉੱਥੇ ਅੱਜ ਵੀ ਉਸੇ ਤਰ੍ਹਾਂ ਹੀ ਸ਼ੋਭਨੀਕ ਹਨ, ਸ਼ੋਭਦੇ ਪਏ ਹਨ। ਜਿਸ ਸਥਾਨ ਤੇ ਮਹਾਨ ਅਧਿਕ ਤਪੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧਨਾ ਕੀਤੀ ਹੈ, ਤਹ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਕਾਲ ਦਾ ਵੀ ਕਾਲ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਆਰਾਧਨਾ ਕਰਨਾ ਕੀਤੀ ਹੈ। ਦਸ਼ਮੇਸ਼ ਪਿਤਾ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਸਾਡੇ ਮਾਤਾ ਪਿਤਾ ਨੇ ਮਹਾਨ ਤਪੱਸਿਆ ਘਾਲਣਾ ਘਾਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਸੰਨ ਕਰਨਾ ਕੀਤਾ ਹੈ। ਜਦੋਂ ਵਾਹਿਗੁਰੂ ਜੀ ਨੇ ਪ੍ਰਸੰਨ ਹੋ ਜਾਣਾ ਕੀਤਾ
ਤਦੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪੁੱਤਰ ਬਣਾ ਕੇ ਜਗਤ ਦੇ ਅੰਦਰ ਪ੍ਰਗਟ ਕਰਨਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰ ਦੇਵਾ, ਤਿਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕੱਲੂ ਮਹਿ ਲੀਆ। ਤਦੋਂ ਕਲਯੁਗ ਦੇ ਭਿਆਨਕ ਸਮੇਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਅਵਤਾਰ ਧਾਰਨਾ ਕੀਤਾ ਹੈ। ਐਸੇ ਹਨ ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਬਤ ਕਾਵੀ ਜਨਾਂ ਨੇ ਲਿਖਣਾ ਕੀਤਾ ਹੈ। ਜੇ ਸੰਸਾਰ ਦੇ ਅੰਦਰ ਅੱਜ ਹਿੰਦ ਕੌਮ ਬਰਕਰਾਰ ਹੈ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਦੌਲਤ ਹੈ। ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਧਨਕ ਦੇ ਚਿੱਲੇ ਵੀ ਜੋੜ ਕਰਕੇ ਤੀਰ ਛੂਕਦੇ ਹੋਏ ਨਾ ਛੁੱਟਦੇ, ਅੱਜ ਸੰਸਾਰ ਦਾ ਕੁਝ ਹੋਰ ਹੀ ਮਾਹੌਲ ਇਹ ਸਾਧ ਸੰਗਤ ਅਦਰੀ ਸਾਨੂੰ ਦੇਖਣ ਦੇ ਵਿੱਚ ਨਜ਼ਰ ਆਉਣਾ ਸੀਗਾ। ਕਵੀ ਜਨਾਂ ਨੇ ਲਿਖਣਾ ਕੀਤਾ, ਕਹਿੰਦੇ ਹਨ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਅਵਤਾਰ ਨਹੀਂ ਸੀ ਜਗਤ ਅੰਦਰ ਧਾਰਨ ਕੀਤਾ, ਕਿਹੋ ਜਿਹੀ ਸੰਸਾਰ ਦੀ ਦੁਰਦਸ਼ਾ ਸੀਗੀ। ਕਹਿੰਦੇ ਹਨ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਰਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਦਾਤੇ ਧਰਮ ਤਸਕ ਜਾਤੇ, ਵਰਣ ਕਰਕ ਜਾਤੇ ਸਹਿਤ ਵਿਧਾਨ ਕੀ, ਦੇवी देव देहरा संतोष सिंह दूर होते, रीत मिट जाती कथा बेदन प्राण की, श्री गुरु गोबिंद सिंह पावन परम सूर, मूर्त न होती जाओ का करना निदान की। धन गुरु गोबिंद सिंह साहिब महाराज सच्चे पातशाही ने जे अवतार ना धारना कर दे, ते साध संगत संसार के अंदर केवल इको एक इस्लाम का ही जगत के अंदर बोलबाला होना सीगा। कवि भाई संतोख सिंह जी ने यह बचन लिखना कीते है। कहते हैं, कौम के नाल हिरदियों प्रीत करन वाले, जगत अंदर खालसा पंथ निराला संसार के अंदर पंथ उजागर करन वाले, धन सतगुरु श्री गुरु गोबिंद सिंह साहिब महाराज पुत्रां दे दानी का कोई सानी नहीं जगत अंदर हो सकता। कवि जी ने लिखना कीता, कहते हैं, कौम की प्रीत भाईओ इस जी को आखते हैं, पिता पुत्र वार दी ने संसार के अंदर अपना पिता भी निशावर कर दिता, लगते जिक्र चारे साहिबजादे भी धर्म को निशावर कर दिते। पिता पूर वार दी ने संसार के अंदर जेड़ा अपना सारा सरबंस ही इन्हों ने कुर्बान कर देना कीता। फिर कहते हैं, कैसे कौम रहेगी जहान विच, कैसे कौम हिंद की रहे जे जहान बीच, आपने सिखाया हाथ काट किरपान के। ए गुरु कलगीधर पिता महाराज, संसार के अंदर हिंद कौम किवें बरकरार रह सकती है, ये आपने जगत को सिखाना कीता है। फिर कहते हैं, हे अकाल पुरख वाहिगुरु दे सरगुण स्वरूप धन गुरु गोबिंद सिंह साहिब महाराज सच्चे पातशाह जी, किसने तो हिंद का जहान बीच नाम लेना। कहते हिंदू धर्म का किसने संसार के अंदर नाम लेना सीगा, किसने तो हिंद का जहान बीच नाम लेना, जाओ ना तीर छूटते गोबिंद सिंह जवान के। दशमेश पिता खड़गेश पिता सतगुरु गोबिंद सिंह साहिब महाराज सच्चे पातशाही के तीरां की शोभा की है इत्थे कवि जानते हैं। कहते जे गुरु गोबिंद सिंह महाराज सच्चे पातशाही के तीर ना छुटते, तो साध संगत जी किन्ने हिंद धर्म का संसार के नाम लेना सी। औरंगजेब जबरदस्ती साध संगत हिंदू मंदिरों को ढाउंदा पिया सी, सब मलिया मेट करने शुरू कर दिते सन। सब थावां ते इस्लाम का बोलबाला, अल्लाह अकबर का नारा या अली के नारे सब थावां ते लगते सन। ये सतगुरु गोबिंद सिंह साहिब महाराज सच्चे पातशाह जी की बख्शी हुई दात है, जिन्हों ने खालसा निरालापन संसार के अंदर उजागर करना कीता है। शस्त्रधारी सजा करके तैयार पर तैयार महाराज सच्चे पातशाही ने अपने खालसे को दात बख्शिश करना की है। साध संगत जी, चमकौर की गढ़ी के अंदर धन श्री गुरु गोबिंद सिंह साहिब महाराज सच्चे पातशाह जी
ਜਿਸ ਸਮੇਂ ਆਪਣੇ ਲਖਤੇ ਜਿੱਧਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਥਾਪੜਾ ਦੇ ਕੇ ਦੁਸ਼ਮਣਾਂ ਦੇ ਨਾਲ ਜੂਝਣ ਦੇ ਵਾਸਤੇ ਆਪਣੇ ਹੱਥੀਂ ਤੋਰਦੇ ਹੈ, ਚਮਕੌਰ ਦੀ ਗੜੀ ਦਾ ਦਰਵਾਜ਼ਾ ਖੁੱਲ੍ਹਦਾ ਹੈ। ਉਸੇ ਸਮੇਂ ਹੀ ਵਜ਼ੀਰ ਖਾਨ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕਰ ਦੇਣਾ ਕੀਤਾ, ਦੇਖੋ ਇਹ ਗੋਬਿੰਦ ਦਾ ਲਾਲ ਆ ਰਿਹਾ ਹੈ। ਸਾਧ ਸੰਗਤ ਜਿਵੇਂ ਹੜ੍ਹ ਦੇ ਪਾਣੀ ਦੇ ਵਿੱਚ ਪਹਾੜ ਅੱਗੇ ਠੱਲ ਕਰਕੇ ਖੜ ਜਾਣਾ ਕਰਦਾ ਹੈ, ਇਹੋ ਥੜ ਥੜ ਕਰਦੀ ਹੋਈ ਜਿਹੜੀ ਦੁਸ਼ਮਣਾਂ ਦੀ ਭਾਰੀ ਫੌਜ ਦੀ ਲੱਖਾਂ ਦੀ ਤਾਦਾਦ ਦੇ ਅੰਦਰ ਜਿਸ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਵੱਲ ਵਧੇ ਹਨ, ਐਸੇ ਤੀਰਾਂ ਦੇ ਨਾਲ ਵਰਸ਼ਿਆਂ ਦੇ ਨਾਲ ਪ੍ਰੋ ਕਰਕੇ ਧਰਤੀ ਤੇ ਦੁਸ਼ਮਣਾਂ ਨੂੰ ਸੁੱਟਿਆ। ਜਿੱਧਰ ਵੀ ਜਾਂਦੇ ਹਨ ਫੌਜ ਨੂੰ ਲਿਤਾੜਦੇ ਵਿੱਚੋਂ ਪਾਰ ਹੋਈ ਜਾਂਦੇ ਹਨ। ਜਿਸ ਸਮੇਂ ਹਜ਼ੂਰ ਨੇ ਆਪਣੇ ਸਾਹਿਬਜ਼ਾਦੇ ਨੂੰ ਥਾਪੜਾ ਦੇ ਕਰਕੇ ਤੋਰਿਆ, ਸਾਧ ਸੰਗਤ ਧਨਕ ਦੇ ਚਿੱਲੇ ਵਿੱਚ ਤੀਰ ਇੱਕ ਜੋੜ ਕੇ ਛੱਡਦੇ ਹਨ ਤੇ 10-10 ਹਜ਼ਾਰ ਦੇ ਵਿੱਚੋਂ ਫੌਜਾਂ ਵਿੱਚੋਂ ਪਾਰ ਹੋ ਜਾਂਦਾ ਹੈ। ਐਸੇ ਹਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ। ਸਾਧ ਸੰਗਤ ਜੀ, ਅੱਜ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ, ਜੋ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜ਼ਿਕਰ ਕਰਨਾ ਕੀਤਾ। ਸੰਮਤ 1723 ਬਿਕਰਮੀ ਨੂੰ ਸਾਧ ਸੰਗਤ ਜੀ ਸਪਤਮੀ ਸੁਦੀ ਅਨੁਸਾਰ 13 ਜਨਵਰੀ 1666 ਈਸਵੀ ਬਣਦੀ ਹੈ, ਜੋ ਅੱਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਹਜ਼ੂਰ ਨੇ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਆਪਣਾ ਅਵਤਾਰ ਧਾਰਨ ਕਰਨਾ ਕੀਤਾ ਹੈ। ਜਿਸ ਸਮੇਂ ਅਜੇ ਅਵਤਾਰ ਨਹੀਂ ਸੀ ਧਾਰਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਸਹਿਤ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਗੁਰਦਿੱਤਾ ਜੀ ਆਦਿਕ ਜਿਹੜੇ ਮੁਖੀ ਸਿੱਖ ਸਨ, ਉਹਨਾਂ ਨੂੰ ਨਾਲ ਲੈ ਕਰਕੇ ਸਾਧ ਸੰਗਤ ਜੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਤ੍ਰਿਵੇਣੀ ਦੀ ਯਾਤਰਾ ਦੇ ਵਾਸਤੇ ਸਭ ਥਾਵਾਂ ਤੇ ਜਾ ਕੇ ਸਿੱਖਾਂ ਦਾ ਉਦਾਰ ਕਰਨ ਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨਾ ਕਰਨਾ ਕੀਤਾ। ਜਿਸ ਵੀ ਥਾਂ ਤੇ ਜਾਂਦੇ ਹਨ, ਕੋਈ ਵੀ ਮਾਈ ਭਾਈ ਸਿੱਖ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਦੇ ਕਰਕੇ ਉਹਨਾਂ ਦੀ ਸ਼ੰਕਿਆਂ ਦੀ ਨਿਵਰਤੀ ਕਰਕੇ ਪਰਮਾਰਥ ਦਾ ਰਸਤਾ ਧਾਰਨ ਕਰਵਾ ਦਿੰਦੇ ਹਨ। ਔਰ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਆਪਣੇ ਪਾਵਨ ਬਾਣੀ ਦੇ ਅੰਦਰ ਵੀ ਉਚਾਰਨ ਕਰਨਾ ਕੀਤਾ, ਜਬ ਹਮ ਜਾਤ ਤ੍ਰਿਵੇਣੀ ਪਏ। ਕਹਿੰਦੇ ਹਨ ਕਿ ਜਿਸ ਸਮੇਂ ਤ੍ਰਿਵੇਣੀ ਸਾਹਿਬ ਜੋ ਅਸਥਾਨ ਬਣਿਆ ਹੋਇਆ 6 ਮਹੀਨੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਹੇ ਹਨ। 6 ਮਹੀਨੇ ਹਜ਼ੂਰ ਦੇ ਨਾਲ ਬਜ਼ੁਰਗ ਮਾਤਾ ਨਾਨਕੀ ਜੀ ਵੀ ਹਨ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦੀ ਮਾਤਾ। ਸਾਧ ਸੰਗਤ ਕਿੰਨਾ ਲੰਮੇਰਾ ਸਮਾਂ ਹੋ ਗਿਆ, ਲਗਭਗ 30 ਸਾਲਾਂ ਦੇ ਕਰੀਬ ਸਮਾਂ ਲੰਘ ਜਾਣਾ ਕੀਤਾ, ਪਰ ਅਜੇ ਤੱਕ ਉਹ ਵਾਰ ਨਹੀਂ ਸੀ ਪੂਰਾ ਹੋਣਾ ਕੀਤਾ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਨਾਨਕੀ ਜੀ ਨੂੰ ਇਹ ਬਚਨ ਕਰਨਾ ਕੀਤਾ ਸੀਗਾ। ਸੱਚਖੰਡ ਬਿਆਨਾ ਕਰਨ ਦੇ ਸਮੇਂ ਕੀਰਤਪੁਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਹਜ਼ੂਰ ਨੇ ਬਚਨ ਕੀਤਾ ਸੀ ਕਿ ਜਿੰਨੀ ਦੇਰ ਤੱਕ ਸੰਸਾਰ ਦੇ ਅੰਦਰ ਆਪਣੇ ਪੁੱਤਰ ਦੇ ਕੌਤਕ ਨਹੀਂ ਤੁਸੀਂ ਦੇਖ ਲੈਂਦੇ ਔਰ ਆਪਣੇ ਪੋਤਰੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਨਹੀਂ ਖਿਡਾ ਲੈਂਦੇ, ਉਨੀ ਦੇਰ ਤੱਕ ਤੁਸੀਂ ਅਜੇ ਸੱਚਖੰਡ ਨਹੀਂ ਬਿਆਨਾ ਕਰਨਾ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਾਅਦ ਜੋ ਬਚਨ ਸਨ ਪਿਤਾ ਸਤਿਗੁਰੂ ਜੀ ਦੇ, ਉਹ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਯਾਦ ਕਰਾਉਣਾ ਕੀਤੇ ਹਨ। ਜਿਸ ਸਮੇਂ ਮਾਤਾ ਨਾਨਕੀ ਜੀ ਗਰੀਬ ਨਵਾਜ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਹੈ, ਤ੍ਰਿਵੇਣੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਆ ਕੇ ਬੇਨਤੀ ਕੀਤੀ ਹੈ, ਪਤੀ ਸਤਿਗੁਰਾਂ ਦੇ ਬਚਨ ਯਾਦ ਕਰਦਿਆਂ ਹੋਇਆ। ਉਸ ਸਮੇਂ ਸਤਿਗੁਰੂ ਜੀ ਦੇ ਕੋਲ ਇੱਕ ਦਾਸ ਖੜਾ ਸੀ, ਉਹ ਗੁਰਸਿੱਖ ਮਾਤਾ ਜੀ ਨੂੰ ਦੇਖ ਕਰਕੇ ਲਾਂਭੇ ਹੋ ਗਿਆ ਔਰ ਨੇੜੇ ਆ ਕਰਕੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ, ਮਾਤਾ ਜੀ ਕਹੋ ਕੀ ਆਪ ਜੀ ਸਾਡੇ ਨਾਲ ਵਿਚਾਰ ਕਰਨਾ ਚਾਹੁੰਦੇ ਹੋ, ਕੀ ਤੁਹਾਡੇ ਮਨ ਦੇ ਅੰਦਰ ਦੀ ਭਾਵਨਾ ਹੈ। ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ, ਐਸ ਪੁੱਤਰ ਜੀ ਜੇ ਜਗਿਆਸਤਾ ਭਾਵਨਾ ਦੇ ਨਾਲ ਦੇਖਦੇ ਹਾਂ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਮੈਨੂੰ ਤੁਸੀਂ ਨਜ਼ਰ ਆਉਂਦੇ ਹੋ। ਜੇ ਆਪਣੇ ਜ਼ਿਕਰ ਦਾ ਕਲੇਜਾ ਦੇਖਦੇ ਹਾਂ
ਫਿਰ ਤੁਸੀਂ ਮੈਨੂੰ ਤੇਗ ਬਹਾਦਰ ਦੇ ਰੂਪ ਦੇ ਅੰਦਰ ਮੈਨੂੰ ਸਪੁੱਤਰ ਤੁਹਾਡੇ ਵਿੱਚੋਂ ਆਪਣਾ ਨਜ਼ਰ ਆਉਂਦਾ ਹੈ। ਕਹਿਣ ਲੱਗੇ, ਐ ਮਾਤਾ ਜੀ, ਜੋ ਮਾਤਾ ਔਰ ਪੁੱਤਰ ਦਾ ਰਿਸ਼ਤਾ ਹੁੰਦਾ ਹੈ ਉਹ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ। ਕੀ ਹੋਇਆ ਜੇ ਸਾਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ ਹੈ, ਇਸ ਲਈ ਜੋ ਵੀ ਤੁਹਾਡੇ ਮਨ ਵਿੱਚ ਹੈ ਸਾਨੂੰ ਉਸੇ ਤਰ੍ਹਾਂ ਹੀ ਵਚਨ ਕਹਿ ਕੇ ਸੁਣਾ ਦੇਣਾ ਕਰੋ। ਫਿਰ ਉਸ ਸਮੇਂ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ, ਅਸ ਪੁੱਤਰ ਜੀ, ਕਿੰਨਾ ਲੰਮੇਰਾ ਸਮਾਂ ਹੋ ਗਿਆ, ਕਿੰਨੇ ਦਹਾਕੇ ਬਤੀਤ ਹੋ ਗਏ ਹਨ, ਪਰ ਅਜੇ ਤੱਕ ਤੁਹਾਡੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਹਿਆ ਹੋਇਆ ਵਾਕ ਪੂਰਾ ਨਹੀਂ ਹੋਣਾ ਕੀਤਾ। ਹੇ ਮਾਤਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਕਹਿਣ ਲੱਗੇ, ਆ ਪੁੱਤਰ ਜੀ, ਜੋ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਇੱਕ ਤਾਂ ਆਪਣੇ ਪੁੱਤਰ ਤੇਗ ਬਹਾਦਰ ਸਾਹਿਬ ਜੀ ਦੇ ਕੌਤਕ ਦੇਖ ਕਰਕੇ, ਦੂਸਰਾ ਵਚਨ ਕੀਤਾ ਸੀ ਆਪਣੇ ਪੋਤਰੇ ਨੂੰ ਖੜਾ ਕਰਕੇ ਜੋ ਮਹਾਬਲੀ ਮਹਾਨ ਯੋਧਾ ਪ੍ਰਗਟ ਹੋਵੇਗਾ ਉਸ ਨੂੰ ਖੜਾ ਕੇ ਫੇਰ ਸੱਚਖੰਡ ਨੂੰ ਤੁਸੀਂ ਪਿਆਲਾ ਕਰੋਗੇ। ਉਹ ਵਚਨ ਅਜੇ ਪੂਰਾ ਨਹੀਂ ਹੋਇਆ। ਜਦੋਂ ਸਾਧ ਸੰਗਤ ਦੇ ਵਚਨ ਸੁਣਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਐ ਮਾਤਾ ਜੀ, ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ, ਪਰ ਸੇਵਾ ਤੇ ਸਿਮਰਨ ਕਰਕੇ। ਇਸ ਲਈ ਆਪਣੀ ਨੂੰਹ ਭਾਵ ਮਾਤਾ ਗੁਜਰ ਕੌਰ ਜੀ ਨੂੰ ਕਹਿਣਾ ਕਰੋ ਕਿ ਆਪਣੇ ਹੱਥੀਂ ਦਾਣੇ ਪੀਸ ਕਰਕੇ ਆਟਾ ਤਿਆਰ ਕਰੇ, ਸਿਮਰਨ ਕਰਦਿਆਂ ਹੋਇਆ, ਗੁਰਬਾਣੀ ਦਾ ਜਾਪ ਕਰਦਿਆਂ ਹੋਇਆ, ਭਾਵਨਾ ਦੇ ਨਾਲ ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜ਼ਰੂਰ ਭੁੱਖ ਨੂੰ ਭਾਗ ਲਾਵਣਗੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ। ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਮੰਗਦਾ ਹੈ। ਜਦੋਂ ਇਹ ਵਚਨ ਹੋਏ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰ ਕੌਰ ਜੀ ਨੇ ਦੋਨੋਂ ਹੀ ਮਿਲ ਕਰਕੇ ਸਾਧ ਸੰਗਤ ਜੀ, ਰਿਸ਼ਤੇਦਾਰੀ ਦੇ ਵਿੱਚੋਂ ਸੱਸ ਔਰ ਨੂੰਹ ਹਨ, ਦੋਨੋਂ ਹੀ ਮਿਲ ਕਰਕੇ ਆਪਣੇ ਹੱਥੀਂ ਪਿਆਰ ਦੇ ਨਾਲ ਇਸ਼ਨਾਨ ਪਾਨ ਕਰਕੇ ਆਪਣੇ ਹੱਥੀਂ ਫਿਰ ਸਾਧ ਸੰਗਤ ਦਾਣਿਆਂ ਦਾ ਆਟਾ ਪੀਣਾ ਕੀਤਾ ਔਰ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਹੋਇਆ ਲੰਗਰ ਪ੍ਰਸ਼ਾਦ ਤਿਆਰ ਕੀਤਾ ਔਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭਤਾ ਕਰਵਾਉਣਾ ਕੀਤੀ, ਜਿਨ੍ਹਾਂ ਵਿੱਚ 5 ਸਿੱਖ ਸਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਬਖਸ਼ ਜੀ, ਜਿਹੜੇ ਮਸੰਦਾਂ ਦੇ ਵਿੱਚੋਂ ਹੋਏ ਹੈ, ਔਰ ਭਾਈ ਗੁਰਦਿੱਤਾ ਜੀ। ਇਹ 5 ਸਿੱਖਾਂ ਨੇ ਭਾਈ ਬੰਨੋ ਜੀ ਵਾਲੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਉਸ ਸਮੇਂ ਅਖੰਡ ਪਾਠ ਸਾਹਿਬ ਕਰਨਾ ਕੀਤਾ। ਲਗਾਤਾਰ ਇੱਕ ਰਸ ਸਤਿਗੁਰੂ ਜੀ ਨੇ ਚੌਂਕੜਾ ਲਗਾ ਕਰਕੇ ਸੰਪੂਰਨ ਗੁਰਬਾਣੀ ਦਾ ਪਾਠ ਆਪਣੇ ਕੰਨਾਂ ਦੇ ਨਾਲ ਸਰਵਣ ਕੀਤਾ। ਤੇ ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਕੋਈ ਜਗਤ ਦੇ ਅੰਦਰ ਸਾਨੀ ਨਹੀਂ ਹੈ, ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਮਹਾਨ ਬਲੀ ਯੋਧੇ ਨੂੰ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਹੈ। ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨਾਂ ਨੂੰ ਸਫਲਿਆਂ ਕਰਨਾ ਹੈ। ਸਾਧ ਸੰਗਤ ਜੀ, ਸਮੇਂ 6 ਮਹੀਨੇ ਇੱਥੇ ਤਰਵੇਣੀ ਸਾਹਿਬ ਵਿਖੇ ਲੰਘ ਜਾਣਾ ਕੀਤੇ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜੋ ਵੱਡੀ ਸੰਗਤ ਸਾਹਿਬ ਪਾਵਨ ਅਸਥਾਨ ਬਣਿਆ ਹੋਇਆ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ 5 ਸਿੱਖਾਂ ਨੇ ਮਿਲ ਕਰਕੇ ਸੰਪੂਰਨ ਗੁਰਬਾਣੀ ਦਾ ਜਾਪ ਕਰਨਾ ਕੀਤਾ ਸੀਗਾ। ਵੱਡੀ ਸੰਗਤ ਸਾਹਿਬ ਪਾਵਨ ਅੱਜ ਵੀ ਅਸਥਾਨ ਸਾਧ ਸੰਗਤ ਜੀ ਮੌਜੂਦ ਹੈ। 6 ਮਹੀਨੇ ਤੇ ਤਰਵੇਣੀ ਸਾਹਿਬ ਰੋਕ ਕੇ ਅੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਂਚੀ ਵਿੱਚ ਗਏ ਹਨ। ਕਾਂਚੀ ਤੋਂ ਹੁੰਦੇ ਹੋਏ ਸੰਗਤਾਂ ਨੂੰ ਤਾਰਦਿਆਂ ਹੋਇਆ ਸਸਰਾਮ ਚਾਚਾ ਫੱਗੂ ਦੇ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵਾਸ ਕੀਤਾ। ਇੱਥੇ ਰੁਕ ਕਰਕੇ ਉਪਦੇਸ਼ ਦੇ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਫਿਰ ਪਟਨਾ ਸਾਹਿਬ ਦੇ ਅਸਥਾਨ ਤੇ ਪਹੁੰਚੇ ਹਨ। ਇਹ ਪਟਨੇ ਸ਼ਹਿਰ ਦੇ ਅੰਦਰ ਜਾ ਕੇ ਸਾਧ ਸੰਗਤ ਭਾਈ ਜਗਤਾ ਜਿਹੜਾ ਸੇਠ ਸੀ ਉਸ ਸਮੇਂ ਦਾ, ਜਿਸ ਦਾ ਗਊ ਆਪ ਗੰਗਾ ਦਾ ਰੂਪ ਧਾਰਨ ਕਰਕੇ ਸਾਧ ਸੰਗਤ ਜੀ ਇਸ਼ਨਾਨ ਜਿਹੜਾ ਕਰਵਾਇਆ ਕਰਦੇ ਸੀ, ਗੰਗਾ ਗਊ ਦਾ ਰੂਪ ਧਾਰਨ ਕਰਕੇ ਆਇਆ ਕਰਦੇ ਸੀ। ਐਸੇ ਮਹਾਨ ਸਤਿਪੁਰਸ਼ ਸਨ ਭਾਈ ਜਗਤਾ ਜੀ ਉਸ ਸਮੇਂ ਦੇ। ਹਜ਼ੂਰ ਨੇ ਇਹਨਾਂ ਨੂੰ ਨਿਹਾਲ ਕੀਤਾ, ਸ਼ੁਭ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ
ਇਹਨਾਂ ਤੋਂ ਬਾਅਦ ਫਿਰ ਸਾਲਸਰਾਏ ਦੀ ਧਰਮਸ਼ਾਲਾ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਗਏ ਹਨ, ਜਿਹੜਾ ਸਾਲਸਰਾਏ ਜੌਹਰੀ ਸੀਗਾ, ਜਿਸ ਦੀ ਧਰਮਸ਼ਾਲਾ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 4 ਮਹੀਨੇ ਲਗਾਤਾਰ ਰਹੇ ਸਨ, ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਭਾਈ ਅਧਾਰਕਾ ਜੀ ਹੋਏ ਹੈ। ਸਾਧ ਸੰਗਤ ਜੀ ਉਹਨਾਂ ਨੂੰ ਹੁਕਮ ਕੀਤਾ ਸੀ ਸਤਿਗੁਰਾਂ ਨੇ, ਉਥੋਂ ਦੇ ਮੁਖੀ ਥਾਪ ਕਰਕੇ ਧਰਮਸ਼ਾਲਾ ਦੇ ਹਜੂਰ ਨੇ ਸਾਰੀ ਜ਼ਿੰਮੇਵਾਰੀ ਭਾਈ ਅਧਾਰਕਾ ਜੀ ਨੂੰ ਦੇ ਦਿੱਤੀ ਔਰ ਸਾਲਸਰਾਏ ਜੌਹਰੀ ਨੂੰ ਭਾਈ ਅਧਾਰਕਾ ਜੀ ਦੇ ਚਰਨੀ ਪਵਾਇਆ ਸੀ, ਡੰਡੌਤ ਕੀਤੀ ਸੀ, ਬੰਦਨਾ ਕੀਤੀ ਸੀ ਉਹਨਾਂ ਨੇ ਭਾਵਨਾ ਦੇ ਨਾਲ। ਭਾਈ ਅਧਾਰਕਾ ਜੀ ਦੀ ਸਾਧ ਸੰਗਤ ਜੀ ਕੁਲ ਦੇ ਵਿੱਚੋਂ ਉਹਨਾਂ ਦੀ ਸੰਤਾਨ ਦੇ ਵਿੱਚੋਂ 2 ਮਸੰਦ ਹੋਏ ਆ, ਜਿਹੜੇ ਘਣਸ਼ਿਆਮ ਤੇ ਗੁਲਾਬ ਰਾਏ, ਇਹ 2 ਮਸੰਦ ਹੋਏ। ਉਹਨਾਂ ਨੇ ਜਦੋਂ ਬੇਨਤੀ ਕੀਤੀ, ਪਤਾ ਲੱਗਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਟਨੇ ਸ਼ਹਿਰ ਦੇ ਵਿੱਚ ਪਹੁੰਚੇ ਹੈ। ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਹੈ ਮਹਾਰਾਜ ਸਤਿਗੁਰੂ ਜੀ ਆਓ ਕਿਰਪਾ ਕਰੋ, ਮਹਾਰਾਜ ਜੋ ਲੱਕੜ ਦਾ ਬੰਗਲਾ, ਕਾਠ ਦਾ ਬੰਗਲਾ ਬਣਾਇਆ ਹੋਇਆ, ਉਹਦੇ ਅੰਦਰ ਆਪ ਆ ਕੇ ਕਿਰਪਾ ਕਰਕੇ ਪ੍ਰਵੇਸ਼ ਹੋਣਾ ਕਰੋ। ਲੱਕੜ ਦਾ ਬੰਗਲਾ ਤਿਆਰ ਕਰਵਾਇਆ ਸੀ ਉਸ ਸਮੇਂ ਦੋਨਾਂ ਹੀ ਮਸੰਦ ਸਿੱਖਾਂ ਨੇ। ਸਤਿਗੁਰੂ ਜੀ ਪਰਿਵਾਰ ਸਮੇਤ ਉੱਥੇ ਸਾਧ ਸੰਗਤ ਜੀ ਰਿਹਾ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇੱਥੇ ਬੇਅੰਤ ਤਮਾਮ ਸਿੱਖ ਸੰਗਤਾਂ ਚੱਲ ਕਰਕੇ ਆਉਂਦੀਆਂ ਨੇ ਗੁਰੂ ਚਰਨਾਂ ਦੇ ਵਿੱਚ। ਜਿਹੋ ਜਿਹੀ ਕੋਈ ਮਨ ਵਿੱਚ ਭਾਵਨਾ ਲੈ ਕੇ ਗੁਰੂ ਚਰਨਾਂ ਵਿੱਚ ਆਉਂਦਾ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲਗਾ ਕਰਕੇ ਸੰਸਾਰ ਦੇ ਕੁਰਾਹੇ ਤੋਂ, ਖੋਟੇ ਰਸਤੇ ਤੋਂ, ਖੋਟੀ ਸੰਗਤ ਤੋਂ ਵਿਵਰਜਿਤ ਕਰਕੇ ਪ੍ਰਮਾਤਮਾ ਦੇ ਨਾਲ ਮਿਲਣ ਦਾ ਰਸਤਾ ਧਾਰਨ ਕਰਵਾ ਦਿੰਦੇ ਹਨ। ਤਮਾਮ ਜੀਵਾਂ ਦਾ ਉਧਾਰ ਕੀਤਾ। ਫਿਰ ਇਤੋਂ ਹੀ ਸਾਧ ਸੰਗਤ ਜੀ ਰਾਜਾ ਬਿਸ਼ਨ ਸਿੰਘ ਦੇ ਬਾਬਤ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਜੋ ਕਾਮਰੂਪ ਦੇਸ਼ ਦੇ ਅੰਦਰ, ਜਿਹਦਾ ਦੂਜਾ ਨਾਮ ਆਸਾਮ ਵੀ ਕਿਹਾ ਜਾਂਦਾ ਹੈ। ਆਸਾਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਬਿਸ਼ਨ ਸਿੰਘ ਦੀ ਸਹਾਇਤਾ ਕਰਨ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਹਨ। ਰਸਤੇ ਵੀ ਜਗਤ ਜਲਾਂਦੀ ਨੂੰ ਉਤਾਰਦਿਆਂ ਹੋਇਆ, ਜੀਵਾਂ ਦਾ ਪਾਰ ਉਤਾਰਾ ਕਰਦਿਆਂ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਸਮੇਂ ਆਸਾਮ ਦੇ ਵਿੱਚ ਪਹੁੰਚੇ ਹਨ। ਸਾਧ ਸੰਗਤ ਆਸਾਮ ਨੂੰ ਇੱਥੇ ਕੋਈ ਜਿੱਤ ਕੇ ਨਹੀਂ ਸੀ ਅੱਜ ਤੱਕ ਕੋਈ ਵੀ ਰਾਜਾ ਆਇਆ, ਜਿਹੜਾ ਵੀ ਕੋਈ ਰਾਜਾ ਮਹਾਰਾਜਾ ਗਿਆ ਸੀਗਾ, ਕਿਉਂਕਿ ਇੱਥੇ ਜੰਤਰ ਮੰਤਰ ਤੰਤਰਾਂ ਦਾ ਬਹੁਤ ਜ਼ਿਆਦਾ ਜ਼ੋਰ ਸੀਗਾ। ਇਸ ਲਈ ਜਿਹੜਾ ਵੀ ਕੋਈ ਜਾਂਦਾ ਉਹ ਹਾਰ ਖਾ ਕਰਕੇ ਹੀ ਆਇਆ ਕਰਦਾ ਸੀ। ਇਸ ਲਈ ਰਾਜਾ ਬਿਸ਼ਨ ਸਿੰਘ ਗੁਰੂ ਚਰਨਾਂ ਦਾ ਭੌਰਾ ਸੀ। ਹਜੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤਾਂ ਮਹਾਨ ਕਰਾਮਾਤਾਂ ਦੇ ਸਾਗਰ ਹੋ, ਨਿਰੰਕਾਰ ਦਾ ਆਪ ਜੀ ਸਰੂਪ ਹੋ। ਮਹਾਰਾਜ ਤੁਸੀਂ ਕਿਰਪਾ ਕਰਕੇ ਦਾਸ ਦੀ ਪੱਤ ਇੱਜ਼ਤ ਰੱਖ ਲੈਣਾ ਕਰੋ। ਤੇ ਸਾਧ ਸੰਗਤ ਜਿਹੜੀ ਮਹਾਨ ਜੰਗ ਹੋਣੀ ਸੀ, ਸਤਿਗੁਰੂ ਜੀ ਨੇ ਪੱਗ ਵੱਟੇ ਭਰਾ ਬਣਾ ਦਿੱਤਾ ਸੀ ਉਹ ਦੁਸ਼ਮਣ ਦੇ ਨਾਲ। ਐਸੀ ਮਿੱਤਰਤਾ ਪਾ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ। ਔਰ ਆਸਾਮ ਦੇ ਵਿੱਚ ਲੰਮੇਰਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹੇ ਸਨ। ਤੇ ਇੱਧਰ ਉਹ ਸਮਾਂ ਆ ਗਿਆ ਜਿਸ ਸਮੇਂ ਪਟਨੇ ਸ਼ਹਿਰ ਦੇ ਵਿੱਚ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਹੈ। ਸਾਧ ਸੰਗਤ ਉਸ ਸਮੇਂ ਆਸਾਮ ਦੇ ਵਿੱਚ ਅੱਜ ਵੀ ਪਾਵਨ ਅਸਥਾਨ ਮੌਜੂਦ ਹੈ, ਦਮਦਮਾ ਸਾਹਿਬ, ਜਿੱਥੇ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਚੌਂਕੜਾ ਲਗਾ ਕਰਕੇ ਅਡੋਲ ਸਮਾਧੀ ਦੇ ਵਿੱਚ ਦੀਨ ਬੈਠੇ ਹਨ। ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠੀਆਂ ਨੇ, ਜਿਵੇਂ ਨੇਤਾ ਪ੍ਰਤੀ ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ। ਅੱਜ ਮਹਾਰਾਜ ਸੱਚੇ ਪਾਤਸ਼ਾਹ ਦੀ ਚੌਂਕੜਾ ਲਗਾ ਕਰਕੇ ਨੇਤਰ ਬੰਦ ਕਰਕੇ ਬੈਠੇ, ਨੇਤਰ ਖੋਲੇ ਹੀ ਨਹੀਂ ਸਾਰੀ ਰਾਤ। ਪਿਛਲੇ ਪਹਿਰ ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਟਨਾ ਸ਼ਹਿਰ ਦੇ ਵਿੱਚ ਅਵਤਾਰ ਧਾਰਿਆ। ਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ, ਕਹਿੰਦੇ ਹਨ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ ਕੀਤਾ, ਜਿਸ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, 8 ਦੀਵੇ ਲਟ ਲਟ ਕਰਦੇ ਹੋਏ ਪ੍ਰਕਾਸ਼ ਕਰਦੇ ਪਏ ਸਨ। ਉਸ ਸਮੇਂ ਜਿਵੇਂ ਸੂਰਜ ਚੜ੍ਹਨ ਦੇ ਨਾਲ
ਸਾਰਾ ਹੀ ਜਿਹੜਾ ਤਾਰਿਆਂ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ। ਤਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਵਤਾਰ ਹੋਣ ਤੇ ਜਿਤਨਾ ਵੀ ਦੇਵੀਆਂ ਦਾ ਪ੍ਰਕਾਸ਼ ਸੀ ਸਾਰੇ ਦਾ ਸਾਰਾ ਮੱਧਮ ਪੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਜਿਸ ਸਮੇਂ ਅਵਤਾਰ ਹੋਇਆ, ਕਵੀ ਜੀ ਨੇ ਲਿਖਣਾ ਕੀਤਾ, ਦੇਵੀ ਦੇਵਤਿਆਂ ਨੇ ਮਿਲ ਕਰਕੇ ਉਸ ਨਗਰ ਦੇ ਵਿੱਚ ਆ ਕਰਕੇ ਪਟਨੇ ਸ਼ਹਿਰ ਦੇ ਵਿੱਚ ਜਿਸ ਘਰ ਦੇ ਵਿੱਚ ਹਜ਼ੂਰ ਨੇ ਅਵਤਾਰ ਧਾਰਨਾ ਕੀਤਾ, ਉੱਥੇ ਆ ਕੇ ਫੁੱਲਾਂ ਦੀ ਵਰਖਾ ਕਰਦੇ ਪਏ ਹਨ। ਇਹ ਤੋਂ ਤੱਕ ਜਦੋਂ ਸ਼ਹਿਰ ਦੇ ਲੋਕ ਮਿਲ ਕਰਕੇ ਆਉਂਦੇ ਹੈ, ਬੜੇ ਭਾਵਨਾ ਉਤਸ਼ਾਹ ਤੇ ਚਾਵਾਂ ਦੇ ਨਾਲ ਆ ਕਰਕੇ ਮਿਲਦੇ ਹਨ ਔਰ ਮਾਤਾ ਗੁਜਰ ਕੌਰ ਜੀ ਨੂੰ, ਮਾਤਾ ਨਾਨਕੀ ਜੀ ਨੂੰ, ਮਾਮਾ ਕਿਰਪਾਲ ਚੰਦ ਜੀ ਨੂੰ ਆ ਕਰਕੇ ਜਦੋਂ ਵਧਾਈਆਂ ਦਿੰਦੇ ਹਨ, ਉਹਨਾਂ ਵਧਾਈਆਂ ਦੇਣ ਰੂਪ ਦੇ ਵਿੱਚ ਸਾਧ ਸੰਗਤ ਜੀ ਦੇਵੀ ਦੇਵਤੇ ਵੀ ਮਨੁੱਖਾ ਸਰੀਰ ਧਾਰਨ ਕਰਕੇ ਆਏ ਹਨ। ਆ ਕੇ ਬੜੇ ਭਾਵਨਾ ਦੇ ਨਾਲ ਸੇਵਾ ਕਰਦੇ ਹੈ, ਕਦੇ ਫੁੱਲਾਂ ਦੀ ਵਰਖਾ ਕਰਦੇ ਹੈ, ਕਦੇ ਅਤਰ ਦਾ ਗੁਲਾਬ ਦਾ ਛਿੜਕਾਓ ਕਰਦੇ ਹੈ। ਪਰ ਸਾਧ ਸੰਗਤ ਜੀ ਐਸੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਮੋਹ ਮਮਤਾ ਦਾ ਪਰਦਾ ਪਾ ਦਿੱਤਾ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਦੇਵਤੇ ਸੰਸਾਰ ਦੇ ਵਿੱਚ ਆ ਕਰਕੇ ਉਹਨਾਂ ਨੇ ਮਨੁੱਖਾ ਸਰੀਰ ਧਾਰਨ ਕਰ ਲੈਣਾ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਿਸ ਸਮੇਂ ਪ੍ਰਕਾਸ਼ ਧਾਰਿਆ, ਜਿਹੜੇ ਬੰਦਗੀ ਕਰਨ ਵਾਲੇ ਮਹਾਨ ਸਤਿਪੁਰਸ਼ ਸਨ, ਸੰਤੋਖ ਧਾਰਨ ਕਰਕੇ ਰੱਖਣ ਵਾਲੇ ਸਨ, ਉਹਨਾਂ ਸਤਿਪੁਰਸ਼ਾਂ ਨੇ ਸਾਧ ਸੰਗਤ ਜੀ ਘਣਾ ਆਨੰਦ ਹਿਰਦੇ ਦੇ ਵਿੱਚ ਪ੍ਰਾਪਤ ਹੋਇਆ। ਜੋ ਆਨੰਦ ਅੱਜ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਮਿਲਿਆ, ਕਿੰਨਾ ਕਿੰਨਾ ਲੰਮੇਰਾ ਸਮਾਂ ਤਪ ਕਰਦਿਆਂ ਬੰਦਗੀ ਕਰਦਿਆਂ ਬਤੀਤ ਹੋ ਜਾਣਾ ਕੀਤਾ ਸੀ, ਪਹਿਲਾਂ ਕਦੇ ਵੀ ਅਜਿਹਾ ਆਨੰਦ ਨਹੀਂ ਸੀ ਜ਼ਿੰਦਗੀ ਵਿੱਚ ਪ੍ਰਾਪਤ ਹੋਇਆ ਜੋ ਅੱਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਅਵਤਾਰ ਧਾਰਨ ਸਮੇਂ ਉਹਨਾਂ ਸਤਿਪੁਰਸ਼ਾਂ ਨੂੰ ਪ੍ਰਾਪਤ ਹੋਣਾ ਕੀਤਾ ਸੀ। ਔਰ ਇੱਥੇ ਹੀ ਸਾਧ ਸੰਗਤ ਜੀ, ਜਿਵੇਂ ਮਾਤਾ ਜਿਹੜੇ ਨਾਨਕੀ ਜੀ ਸਨ, ਉਹਨਾਂ ਨੂੰ ਆਪਣੇ ਪੋਤਰੇ ਦੀ ਖੁਸ਼ੀ ਦਾ ਬੜਾ ਚਾਅ ਹੈ। ਮਾਤਾ ਗੁਜਰ ਕੌਰ ਜੀ ਨੂੰ ਪੁੱਤਰ ਦੀ ਖੁਸ਼ੀ ਦਾ ਚਾਅ ਹੈ। ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਭਾਣਜੇ ਦੀ ਖੁਸ਼ੀ ਦਾ ਚਾਅ ਹੈ। ਤਿੰਨੋਂ ਹੀ ਮਿਲ ਕਰਕੇ ਗਰੀਬਾਂ ਨੂੰ, ਅਨਾਥਾਂ ਨੂੰ ਕੋਈ ਵੀ ਦਾਤ ਆ ਕਰਕੇ ਮੰਗਦਾ ਹੈ। ਸਾਧ ਸੰਗਤ ਜੀ ਕਿਸੇ ਨੂੰ ਵਾਂਝਾ ਨਹੀਂ ਜਾਣ ਦਿੰਦੇ। ਕੋਈ ਧਨ ਮੰਗਦਾ ਹੈ, ਕੋਈ ਪਦਾਰਥ ਮੰਗਦਾ ਹੈ, ਜਿਹੜੀ ਵੀ ਕੋਈ ਵਸਤੂ ਆ ਕਰਕੇ ਮੰਗਦਾ ਹੈ, ਸਭ ਨੂੰ ਬਹੁਤ ਸਾਰੀਆਂ ਵਸਤੂਆਂ ਭੇਟਾਂ ਦੇ ਕਰਕੇ ਗੁਰੂ ਘਰ ਦੇ ਵਿੱਚੋਂ ਨਿਵਾਜ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ ਹਜ਼ੂਰ ਦਾ ਅਵਤਾਰ ਧਾਰਿਆ, ਸਾਧ ਸੰਗਤ ਜੀ ਘੁੜਾਮ ਨਗਰ ਤੋਂ ਭੀਖਮ ਸ਼ਾਹ ਫਕੀਰ ਵੀ ਚੱਲ ਕਰਕੇ ਆਇਆ ਸੀ, ਜਿਸ ਨੇ ਆ ਕੇ ਗੁਪਤ ਰੂਪ ਦੇ ਵਿੱਚ ਸਵਾਲ ਕੀਤਾ ਸੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ। ਦੋ ਕੁੱਜੀਆਂ ਹੱਥ ਦੇ ਵਿੱਚ ਰਹਿ ਕੇ ਇੱਕ ਵਿੱਚ ਪਾਣੀ ਭਰਿਆ, ਉਹ ਹਿੰਦੂ ਧਰਮ ਦਾ ਪ੍ਰਤੀਕ ਕਰਕੇ ਮਨ ਵਿੱਚ ਭਾਵਨਾ ਬਣਾਈ। ਦੂਸਰੀ ਕੁੱਜੀ ਵਿੱਚ ਦੁੱਧ ਪਾਇਆ, ਉਹ ਇਸਲਾਮ ਧਰਮ ਦੇ ਮਨ ਵਿੱਚ ਭਾਵਨਾ ਬਣਾ ਕਰਕੇ ਗੁਪਤ ਰੂਪ ਦੇ ਵਿੱਚ ਆਪਣੇ ਮਨ ਦੇ ਅੰਦਰ ਹੀ ਅੰਦਰ ਸਵਾਲ ਕਰਨ ਲੱਗਾ, ਹੇ ਅਕਾਲ ਪੁਰਖ ਵਾਹਿਗੁਰੂ ਸਰੂਪ, ਐ ਦਸ਼ਮੇਸ਼ ਪਿਤਾ, ਜੇ ਤੁਸੀਂ ਮੈਨੂੰ ਗੁਪਤ ਰੂਪ ਦੇ ਵਿੱਚ ਮਹਾਰਾਜ ਅਬੋਲ ਬਾਣੀ ਦੇ ਵਿੱਚ ਮੈਨੂੰ ਤੁਸੀਂ ਜਵਾਬ ਦੇਣਾ ਕਰੋ ਕਿ ਤੁਸੀਂ ਹਿੰਦੂਆਂ ਦੇ ਹੱਕ ਵਿੱਚ ਆਏ ਹੋ ਜਾਂ ਮੁਸਲਮਾਨਾਂ ਦੇ ਹੱਕ ਦੇ ਵਿੱਚ। ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਜਵਾਬ ਦੇਣਾ ਕਰੋ। ਤੇ ਸਾਧ ਸੰਗਤ ਨੰਨੇ ਨੰਨੇ ਛੋਟੇ ਛੋਟੇ ਹੱਥ ਮਹਾਰਾਜ ਸੱਚੇ ਪਾਤਸ਼ਾਹ ਵਿੱਚ, ਹਾਂ ਅਸੀਂ ਸਭ ਤੋਂ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕਰਨਾ ਹੈ ਸੰਸਾਰ ਦੇ ਅੰਦਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੰਨੇ ਜਿਹੇ ਛੋਟੇ ਜਿਹੇ ਸੱਜੇ ਚਰਨ ਦੇ ਨਾਲ ਢਾਹ ਲਾ ਕਰਕੇ ਸਾਧ ਸੰਗਤ ਦੋਨੋਂ ਹੀ ਕੁੱਜੀਆਂ ਧਰਤੀ ਤੇ ਸੁੱਟ ਦਿੱਤੀਆਂ। ਪਹਿਲਾਂ ਪਾਣੀ ਵਾਲੀ ਫਿਰ ਦੁੱਧ ਵਾਲੀ ਕੁੱਜੀ ਨੂੰ ਹੇਠਾਂ ਸੁੱਟਿਆ, ਦੋਨਾਂ ਨੂੰ ਮਿਲਾ ਦੇਣਾ ਕੀਤਾ। ਇਹ ਪ੍ਰਤੀਕ ਕਰਾ ਦਿੱਤਾ ਕਿ ਭੀਖਣ ਸ਼ਾਹ ਫਕੀਰ ਅਸੀਂ ਇਸ ਢੰਗ ਦੇ ਨਾਲ ਮੇਲ ਕਰਕੇ ਸੰਸਾਰ ਨੂੰ ਰੱਖਣਾ ਹੈ। ਜ਼ੁਲਮ ਰਾਜ ਦੀਆਂ ਜ਼ਰੂਰ ਜੜ੍ਹਾਂ ਨੂੰ ਪੱਟਣਾ ਹੈ। ਜ਼ੁਲਮ ਰਾਜ ਦੀਆਂ ਜੜ੍ਹਾਂ ਨੂੰ ਪੱਟਣ ਦੇ ਵਾਸਤੇ ਇੱਕ ਨਿਰਾਲਾ ਪੰਥ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਹੈ। ਪਰ ਏਕਤਾ ਤੇ ਪਿਆਰ ਵੀ ਕਿ ਭੀਖਣ ਸ਼ਾਹ ਫਕੀਰ ਸਿਜਦਾ ਕਰਕੇ ਸਤਿਗੁਰੂ ਜੀ ਨੂੰ ਖੁਦਾ ਰੂਪ ਜਾਣ ਕੇ ਇਬਾਦਤ ਕਰਕੇ ਵਾਪਸ ਚਲੇ ਜਾਣਾ ਕੀਤਾ। ਤੇ ਨਗਰ ਦੇ ਜਿਤਨੇ ਵੀ ਕੋਈ ਸਿੱਖ ਸੰਗਤਾਂ ਸਨ, ਜਿਸ ਵੀ ਕਿਤੇ ਨੂੰ ਪਤਾ ਲੱਗਦਾ ਦੂਰੋਂ ਦੂਰੋਂ ਚੱਲ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਰਿਵਾਰ ਨੂੰ, ਸਿੱਖਾਂ ਨੂੰ ਆ ਕਰਕੇ ਵਧਾਈਆਂ ਦਿੰਦੇ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ
ਉਧਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਆਸਾਮ ਦੇ ਅੰਦਰ ਹਜੂਰ ਸਾਰੀ ਰਾਤ ਚੌਕੜਾ ਲਗਾ ਕਰਕੇ ਬੈਠੇ ਰਹੇ ਸਨ। ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੇ ਸਮੇਂ ਨੇਤਰ ਖੋਲੇ ਤੇ ਸਤਿਗੁਰੂ ਜੀ ਮੁਸਕਰਾਏ। ਬੜੇ ਹੈਰਾਨ ਹੋ ਕੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਤਾਂ ਕਦੇ ਅਜਿਹਾ ਨਹੀਂ ਸੀ ਹੋਇਆ, ਆਪ ਜੀ ਸਮਾਧੀ ਤੋਂ ਉੱਠੇ ਹੋ ਤੇ ਮਹਾਰਾਜ ਕੀ ਕਾਰਨ, ਤੁਹਾਡੇ ਹੱਸਣ ਦਾ ਕੀ ਕਾਰਨ ਹੈ? ਹਜੂਰ ਨੇ ਬਚਨ ਕੀਤਾ ਅੱਜ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਰਦ ਅਗੰਮੜਾ ਸੰਸਾਰ ਦੇ ਅੰਦਰ ਪੁਰਖ ਪੈਦਾ ਹੋਣਾ ਕੀਤਾ ਹੈ। ਮਹਾਰਾਜ ਕੁਝ ਅਸੀਂ ਸਮਝੇ ਨਹੀਂ ਹਾਂ। ਹਜੂਰ ਕਹਿਣ ਲੱਗੇ ਅਸੀਂ ਨਾਵਾਂ ਜਾਮਾਂ ਸੰਸਾਰ ਦੇ ਅੰਦਰ ਧਾਰਨ ਕੀਤਾ, 10ਵਾਂ ਜਾਮਾਂ ਜਗਤ ਦੇ ਅੰਦਰ ਅੱਜ ਪ੍ਰਗਟ ਹੋ ਜਾਣਾ ਕੀਤਾ ਹੈ। ਜਿਹੜੇ ਸਿਆਣੇ ਸਿੱਖ ਸਨ ਉਹਨਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ 10ਵਾਂ ਜਾਮਾ ਕਿੱਥੇ ਪ੍ਰਗਟ ਹੋਇਆ ਹੈ? ਬੇਨਤੀ ਕੀਤੀ ਸਿੱਖਾਂ ਨੇ ਮਿਲ ਕਰਕੇ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਵਚਨ ਕੀਤਾ ਪਟਨੇ ਸ਼ਹਿਰ ਦੀ ਧਰਤੀ ਤੇ 10ਵਾਂ ਜਾਮਾ ਅੱਜ ਪ੍ਰਗਟ ਹੋਇਆ ਹੈ। ਤੇ ਸਾਧ ਸੰਗਤ ਜਿਸ ਸਮੇਂ ਪਟਨੇ ਸ਼ਹਿਰ ਦਾ ਨਾਮ ਲਿਆ ਉਸ ਸਮੇਂ ਜਿਹੜੇ ਸਿਆਣੇ ਸਿੱਖ ਸਨ ਸਮਝ ਗਏ ਤੇ ਕਹਿਣ ਲੱਗੇ ਮਹਾਰਾਜ ਆਪ ਜੀ ਨੂੰ ਮੁਬਾਰਕਾਂ, ਹੇ ਸਤਿਗੁਰੂ ਜੀ ਆਪ ਜੀ ਨੂੰ ਵਧਾਈਆਂ। ਬੜੇ ਪ੍ਰੇਮ ਦੇ ਨਾਲ ਰਾਜਾ ਬਿਸ਼ਨ ਸਿੰਘ ਦੇ ਨਾਲ ਮਿਲ ਕਰਕੇ ਸਾਧ ਸੰਗਤ ਜੀ ਭਾਰੀ ਉਤਸਵ ਕਰਨਾ ਕੀਤਾ ਆਸਾਮ ਦੀ ਧਰਤੀ ਤੇ। 2 ਥਾਵਾਂ ਤੇ ਭਾਰੀ ਸਮਾਗਮ ਮਨਾਏ ਗਏ ਜਿਸ ਸਮੇਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ ਕੀਤਾ। ਪਹਿਲਾ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਔਰ ਦੂਸਰਾ ਰਾਜਾ ਬਿਸ਼ਨ ਸਿੰਘ ਦੇ ਨਾਲ ਮਿਲ ਕਰਕੇ ਆਸਾਮ ਦਮਦਮਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਸਤਿਗੁਰਾਂ ਨੇ ਮਨਾਏ ਸਨ। ਔਰ ਇਧਰ ਗਰੀਬ ਨਵਾਜ਼ ਸਤਿਗੁਰੂ ਜੀ ਦੇ ਮਾਤਾ ਨਾਨਕੀ ਜੀ ਨੇ ਪੱਤਰਕਾ ਲਿਖ ਕਰਕੇ ਸਿੱਖ ਨੂੰ ਭੇਜਿਆ ਜਿਸ ਵਿੱਚ ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕਰਨਾ ਕੀਤਾ ਹੈ। ਔਰ ਇਹ ਬੇਨਤੀ ਕੀਤੀ ਨਾਲ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਐ ਪੁੱਤਰ ਜੀ ਜਲਦੀ ਤੋਂ ਜਲਦੀ ਜਿੰਨਾ ਵੀ ਛੇਤੀ ਹੋ ਸਕੇ ਤੁਸੀਂ ਹੁਣ ਪਟਨੇ ਸ਼ਹਿਰ ਦੇ ਵਿੱਚ ਵਾਪਸ ਆ ਜਾਣਾ ਕਰੋ, ਆਪਣੇ ਸਾਹਿਬਜ਼ਾਦੇ ਦੇ ਆ ਕਰਕੇ ਦੀਦਾਰ ਕਰ ਲੈਣਾ ਕਰੋ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜੋ ਸਾਨੂੰ ਬਖਸ਼ੀ ਹੋਈ ਦਾਤ ਹੈ, ਜੋ ਸਾਡੇ ਸਿਰ ਦੇ ਸਾਈਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ ਸੀ ਕਿ ਮਰਦ ਅਗੰਮੜਾ ਸੰਸਾਰ ਦੇ ਅੰਦਰ ਪ੍ਰਗਟ ਹੋਵੇਗਾ, ਉਹ ਪੁੱਤਰ ਮਹਾਬਲੀ ਯੋਧਾ ਅੱਜ ਤੁਹਾਡੇ ਘਰ ਦੇ ਵਿੱਚ ਪ੍ਰਗਟ ਹੋ ਗਿਆ ਹੈ। ਇਸ ਲਈ ਜਿੰਨਾ ਵੀ ਛੇਤੀ ਹੋ ਸਕੇ ਤੁਸੀਂ ਪਟਨੇ ਸ਼ਹਿਰ ਦੇ ਵਿੱਚ ਵਾਪਸ ਆਉਣਾ ਕਰੋ ਔਰ ਆਪਣੇ ਸਾਹਿਬਜ਼ਾਦੇ ਦਾ ਨਾਮ ਵੀ ਤੁਸੀਂ ਰੱਖ ਕੇ ਪੱਤਰਕਾ ਵਿੱਚ ਲਿਖ ਕੇ ਭੇਜ ਦੇਣਾ ਕਰੋ। ਉਤੋਂ ਆਸਾਮ ਦੇ ਵਿੱਚੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਬਿੰਦ ਰਾਏ ਨਾਮ ਲਿਖ ਕਰਕੇ ਸਾਧ ਸੰਗਤ ਜੀ ਭੇਜਣਾ ਕੀਤਾ ਸੀ ਸਿੱਖ ਤੋਂ ਪੱਤਰਕਾਰ ਰੂਪ ਦੇ ਅੰਦਰ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਸਮੇਂ ਬਾਅਦ ਵਿੱਚ ਆਏ ਹਨ। ਇਧਰ ਗਰੀਬ ਨਵਾਜ਼ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਗੋਰ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰ ਕਰਕੇ ਵਿਹੜੇ ਵਿੱਚ ਉਤਰੇ ਹੈ। ਜਿਵੇਂ ਜਿਵੇਂ ਸਰੀਰ ਦਾ ਆਕਾਰ ਵੱਡਾ ਹੋਈ ਜਾਂਦਾ ਹੈ ਤਿਵੇਂ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਕੌਤਕ ਦੇਖ ਕਰਕੇ ਨਗਰ ਦੇ ਲੋਕ ਹੈਰਾਨ ਹੋ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਹੋਸ਼ ਸੰਭਾਲੀ ਹੈ, ਤੁਰਨ ਲੱਗ ਪਏ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਲਿਖਣਾ ਕੀਤਾ ਮਾਤਾ ਗੁਜਰ ਕੌਰ ਜੀ ਪਿੱਛੇ ਪਿੱਛੇ ਭੱਜਦੇ ਹੈ ਔਰ ਬਾਲਕ ਗੋਬਿੰਦ ਰਾਏ ਜੀ ਅੱਗੇ ਅੱਗੇ ਦੌੜਦੇ ਹੋਏ ਕਦੇ ਵੇੜ ਇੱਕ ਪਾਸੇ ਜਾਂਦੇ ਕਦੇ ਦੂਸਰੇ ਪਾਸੇ ਚਲੇ ਜਾਂਦੇ ਹਨ। ਫੇਰ ਕਦਰੇ ਜਾ ਕਰਕੇ ਫੁੱਲਾਂ ਦੀ ਬਗੀਚੀ ਵੀ ਜਾ ਕਰਕੇ ਛਿਪ ਜਾਂਦੇ ਹੈ। ਇਤਿਆਦਿਕ ਬਹੁਤ ਸਾਰੇ ਕੌਤਕ ਕਰਦੇ ਹਨ। ਫਿਰ ਜੇ ਸਮੇਂ ਸਾਧ ਸੰਗਤ ਜੀ ਉਮਰ ਵਡੇਰੀ ਹੋਈ ਹੈ ਭਾਵ ਜਦੋਂ ਤੁਰਨ ਦੇ ਸਾਹਮਣੇ ਸਮਰੱਥਾ ਆ ਜਾਣਾ ਕੀਤੀ ਹੈ ਘਰ ਦੇ ਵਿੱਚੋਂ ਬਾਹਰ ਵੀ ਫਿਰ ਆਪਣੇ ਹਾਣੀਆਂ ਦੇ ਨਾਲ ਖੇਡਣ ਵਾਸਤੇ ਚਲੇ ਜਾਂਦੇ ਹਨ। ਤੇ ਖੇਡ ਕਿਹੋ ਜਿਹੀ ਖੇਡਦੇ ਹਨ ਕਾਨਿਆਂ ਦੇ ਤੀਰ ਬਣਾ ਕਰਕੇ ਧਨਕ ਦੇ ਚਿੱਲਿਆਂ ਵਿੱਚ ਜੋੜ ਜੋੜ ਕਰਕੇ 2-2 ਫੌਜਾਂ ਦੇ ਇਕੱਠ ਬਣਾ ਕੇ ਤੇ ਉਹਨਾਂ ਦੇ ਨਾਲ ਜੰਗ ਕਰਨੀ। ਇਹੋ ਜਿਹੀਆਂ ਛੋਟੀ ਉਮਰ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡਾਂ ਖੇਡਦੇ ਹਨ। ਤੇ ਮਾਤਾ ਨਾਨਕੀ ਜੀ ਦੇਖ ਕਰਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਇਹ ਜੰਗਾਂ ਤੋਂ ਕਰਦਿਆਂ ਹੋਇਆਂ ਤੋਂ ਛੋਟੀ ਉਮਰ ਦੇ ਵਿੱਚ ਹੀ ਪ੍ਰਤੀਤ ਹੁੰਦਾ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਸਨ ਕਿ ਮਹਾਬਲੀ ਯੋਧਾ ਤੁਹਾਡੇ ਘਰ ਦੇ ਵਿੱਚ ਪੈਦਾ ਹੋਵੇਗਾ। ਐ ਨਾਨਕੀ ਜੀ
ਆਪਣੇ ਪੋਤਰੇ ਮਹਾਬਲੀ ਯੋਧੇ ਨੂੰ ਖੜਾ ਕਰਕੇ ਫਿਰ ਤੁਸੀਂ ਸੱਚਖੰਡ ਪਿਆਲਾ ਕਰਨਾ ਹੈ। ਇਹ ਸਭ ਦੇਖ ਕਰਕੇ ਆਪਣੇ ਮਨ ਦੇ ਅੰਦਰ ਹੀ ਅੰਦਰ ਬਹੁਤ ਪ੍ਰਸੰਨ ਹੋਈ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਤੇ ਹਜੂਰ ਨੇ ਆਪਣੇ ਹੱਥਾਂ ਦੇ ਵਿੱਚ 2 ਸੋਨੇ ਦੇ ਕੰਗਣ ਪਹਿਨੇ ਹੋਏ ਹਨ। ਬੇਅੰਤ ਸਤਿਗੁਰੂ ਜੀ ਨੇ ਪਟਨੇ ਸ਼ਹਿਰ ਦੀ ਧਰਤੀ ਤੇ ਕੌਤਕ ਕੀਤੇ ਹੈ। ਹਜੂਰ ਨੇ ਆਪਣੇ ਹੱਥਾਂ ਵਿੱਚ ਸੁੰਦਰ ਸੋਨੇ ਦੇ ਕੰਗਣ ਪਹਿਨੇ ਹੋਏ ਹੈ। ਆਪਣੇ ਸਾਥੀਆਂ ਦੇ ਨਾਲ ਖੇਡਦੇ ਹੋਏ ਹਜੂਰ ਨੇ ਇੱਕ ਕੰਗਣ ਲਾ ਕਰਕੇ ਵਗਾ ਕੇ ਗੰਗਾ ਦੀ ਭੇਟ ਕਰ ਦਿੱਤਾ। ਤੇ ਜਦੋਂ ਘਰ ਦੇ ਵਿੱਚ ਵਾਪਸ ਆਏ ਮਾਤਾ ਗੁਜਰ ਕੌਰ ਜੀ ਨੇ ਦੇਖਿਆ ਤੇ ਕਹਿਣ ਲੱਗੇ, ਲਾਲ ਜੀ ਤੁਹਾਡੇ ਹੱਥ ਵਿੱਚ ਦਾ ਇੱਕ ਕੰਗਣ ਕਿੱਥੇ ਚਲਾ ਗਿਆ ਹੈ? ਬੜੇ ਹੈਰਾਨ ਹੋ ਕਰਕੇ ਪੁੱਛਿਆ ਤੇ ਮਾਤਾ ਜੀ ਦੇ ਸਾਹਮਣੇ ਦੇਖ ਕਰਕੇ ਚੁੱਪਤਾ ਧਾਰਨ ਕਰ ਲਈ। ਫਿਰ ਜਦੋਂ ਦੁਬਾਰਾ ਪੁੱਛਿਆ ਤੇ ਕਹਿਣ ਲੱਗੇ ਸੀ ਗੰਗਾ ਦੀ ਭੇਟ ਕਰ ਦਿੱਤਾ, ਗੰਗਾ ਦੀ ਵਗਾ ਕਰਕੇ ਮਾਰ ਦਿੱਤਾ ਸੀ। ਕਹਿਣ ਲੱਗੇ ਪੁੱਤਰ ਜੀ ਜਿਹੜੇ ਕੋਈ ਤਾਰਾਕੂ ਹਨ, ਟੁੱਬੀਆਂ ਲਾਉਣ ਵਾਲੇ, ਜਿਹੜੇ ਮਛੇਰੇ ਮੱਛੀਆਂ ਫੜਨ ਵਾਲੇ ਹਨ, ਉਹਨਾਂ ਨੂੰ ਭੇਜ ਕਰਕੇ ਟੁੱਬੀ ਲਗਾ ਕਰਕੇ ਉਹ ਕੰਗਣ ਸੀ ਕਢਵਾ ਲੈਣੇ, ਸਾਨੂੰ ਦੱਸੋ ਕਿੱਥੇ ਕੋਈ ਸੁੱਟਿਆ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਂਹ ਫੜ ਕੇ ਮਾਤਾ ਗੁਜਰ ਕੌਰ ਜੀ ਨੂੰ ਨਾਲ ਲੈ ਕਰਕੇ ਉੱਥੇ ਹੀ ਅਸਥਾਨ ਤੇ ਪਹੁੰਚ ਗਏ ਤੇ ਕਹਿੰਦੇ ਹਨ ਮਾਤਾ ਜੀ ਉਹ ਦੇਖੋ ਸਾਹਮਣੇ ਇੱਦਾਂ ਹੱਥ ਕਰਕੇ ਵਜਨ ਕੀਤਾ ਹੈ। ਜਦੋਂ ਮਾਤਾ ਜੀ ਨੇ ਦੇਖਿਆ ਤਾਂ ਉਸੇ ਸਮੇਂ ਦੂਸਰਾ ਵੀ ਕੰਗਣ ਲਾ ਕੇ ਵਗਾ ਕਰਕੇ ਉੱਥੇ ਥਾਂ ਤੇ ਸੁੱਟ ਦਿੱਤਾ। ਬੜੇ ਹੈਰਾਨ ਹੋ ਕਰਕੇ ਪਰ ਕਹਿਆ ਕੁਝ ਨਹੀਂ ਸੀ ਆਪਣੇ ਨਾਲ, ਕਿਉਂਕਿ ਪਤਾ ਸੀ ਕਿ ਮਰਦ ਅਗਮਣਾ ਹੈ, ਇਸ ਨੇ ਸੰਸਾਰ ਦੇ ਅੰਦਰ ਨਿਰਾਲਾ ਹੀ ਪੰਥ ਪ੍ਰਗਟ ਕਰਨਾ। ਛੋਟੇ ਹੀ ਉਮਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਣਾ ਦਿੱਤਾ ਕਿ ਹੇ ਮਾਤਾ ਜੀ ਸਾਨੂੰ ਇਹ ਸੋਨੇ ਚਾਂਦੀ ਪਿੱਤਲ ਦੇ ਨਾਲ ਕੋਈ ਵੀ ਪਿਆਰ ਨਹੀਂ ਹੈ। ਅਸੀਂ ਤਾਂ ਖਾਲਸੇ ਦੀ ਸਿਰਜਣਾ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਸਰਬਲੋਹ ਦੇ 5 ਕਕਾਰਾਂ ਦੇ ਧਾਰਨੀ ਬਣਾਉਣਾ ਹੈ। ਇਸ ਲਈ ਸਾਨੂੰ ਸੋਨੇ ਚਾਂਦੀ ਨਾਲ ਲੱਤਾ ਪਰ ਵੀ ਕੋਈ ਪਿਆਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਐਸੇ ਕੌਤਕ ਦੇਖ ਕਰਕੇ ਮਾਤਾ ਜੀ ਪ੍ਰਸੰਨ ਵੀ ਬਹੁਤ ਹੁੰਦੇ ਹੈ ਤੇ ਪਿਆਰ ਦੇ ਨਾਲ ਲਾਡਾਂ ਦੇ ਨਾਲ ਕਦੇ ਕਦੇ ਸਮਝਾਉਂਦੇ ਵੀ ਹਨ ਕਿ ਲਾਲ ਜੀ ਅਜਿਹਾ ਨਾ ਤੁਸੀਂ ਕਰਿਆ ਕਰੋ, ਇਹ ਕਿਉਂ ਤੁਸੀਂ ਅਜਿਹਾ ਕਰਦੇ ਹੋ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਲਾਂਭੇ ਹੋ ਜਾਇਆ ਕਰਦੇ। ਇੱਕ ਵਾਰ ਸਾਧ ਸੰਗਤ ਜੀ ਪਟਨੇ ਸ਼ਹਿਰ ਦੇ ਅੰਦਰ ਗੰਗਾ ਦੇ ਕਿਨਾਰੇ ਤੇ ਜੋ ਸ਼ਿਵਦੱਤ ਨਾਮੇ ਪੰਡਤ ਜੀ ਦਾ ਇਤਿਹਾਸ ਦੇ ਅੰਦਰ ਜ਼ਿਕਰ ਆਇਆ ਹੈ, ਉਹ ਸ਼੍ਰੀ ਰਾਮਚੰਦਰ ਜੀ ਦਾ ਉਪਾਸਕ ਸੀਗਾ। ਹਰ ਰੋਜ਼ ਨੇਮ ਦੇ ਨਾਲ ਸਦੀਆਂ ਬੀਤ ਗਈਆਂ ਯਾਦ ਕਰਦੇ ਹੋਇਆ ਕਿ ਮਹਾਰਾਜ ਐ ਰਾਮ ਜੀ ਮੈਨੂੰ ਕਦੋਂ ਤੁਹਾਡੇ ਦੀਦਾਰ ਹੋਣਗੇ। ਉੱਥੇ ਹੀ ਉਹਨੇ ਛੋਟੀ ਜਿਹੀ ਕੁਟੀਆ ਬਣਾਈ, ਕੁਝ ਛਕਣ ਨੂੰ ਮਿਲ ਜਾਂਦਾ ਤਾਂ ਠੀਕ ਹੈ, ਨਹੀਂ ਤਾਂ ਉੱਥੇ ਹੀ ਰਾਮ ਜੀ ਕਰਦਾ ਰਹਿੰਦਾ ਸੀ। ਸਦੀਆਂ ਬਤੀਤ ਹੋ ਜਾਣਾ ਕੀਤੀਆਂ ਸਨ, ਪਰ ਅਜੇ ਤੱਕ ਪ੍ਰਤੱਖ ਰੂਪ ਦੇ ਵਿੱਚ ਰਾਮਚੰਦਰ ਜੀ ਦੇ ਦੀਦਾਰ ਨਹੀਂ ਸਨ ਹੋਏ। ਇੱਧਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦੇ ਲਾਡਲੇ ਪੁੱਤਰ ਸ੍ਰੀ ਗੋਬਿੰਦ ਰਾਏ ਜੀ ਦੇ ਚਮਤਕਾਰੀ ਬਾਲਕ ਜਾਣ ਕਰਕੇ ਕਿ ਬੜੇ ਇਹਨਾਂ ਦੇ ਚਮਤਕਾਰ ਹਨ। ਲੋਕਾਂ ਤੋਂ ਬਹੁਤ ਸਾਰੇ ਕੌਤਕ ਸੁਣਦਾ ਹੈ ਸ਼ਿਵਦੱਤ ਨਾਮੇ ਬ੍ਰਾਹਮਣ, ਔਰ ਬਾਰ-ਬਾਰ ਸੁਣ ਕਰਕੇ ਮਨ ਵਿੱਚ ਭਾਵਨਾ ਬਣਾਉਂਦਾ ਹੈ ਕਿ ਕਿਤੇ ਇਹੋ ਹੀ ਰਾਮਚੰਦਰ ਜੀ ਦਾ ਅਵਤਾਰ ਤਾਂ ਨਹੀਂ ਹੈ। ਐਸੇ ਮੈਂ ਬਾਰ-ਬਾਰ ਨਿੱਤ ਹੀ ਜਿਨ੍ਹਾਂ ਦੇ ਕੌਤਕ ਆਪਣੇ ਕੰਨਾਂ ਦੇ ਨਾਲ ਸੁਣਦਾ, ਕਿਤੇ ਇਹੋ ਰਾਮਚੰਦਰ ਜੀ ਦਾ ਅਵਤਾਰ ਤਾਂ ਨਹੀਂ ਹੈ। ਮਨ ਵਿੱਚ ਭਾਵਨਾ ਬਣਾ ਲਈ। ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਤੇ ਬੈਠਿਆ ਹੋਇਆ, ਜੇ ਸੱਚ ਹੀ ਇਹ ਚਮਤਕਾਰੀ ਬਾਲਕ ਹੈ ਤੇ ਮੈਨੂੰ ਰਾਮਚੰਦਰ ਜੀ ਦੇ ਰੂਪ ਦੇ ਵਿੱਚ ਪ੍ਰਤੱਖ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਿਸ਼ ਕਰਨਾ ਕਰੇ। ਅੰਤਰਜਾਮੀ ਦਸ਼ਮੇਸ਼ ਪਿਤਾ ਛੋਟੀ ਜਿਹੀ ਅਜੇ ਉਮਰ ਹੈ, ਆਪਣੇ ਨਾਲ ਦੇ ਬਾਲ ਕਹਾਣੀਆਂ ਦੇ ਨਾਲ ਖੇਡਦੇ ਹੋਏ ਉਸੇ ਹੀ ਥਾਂ ਤੇ ਆ ਗਈ ਤੇ ਸ਼ਿਵਦੱਤ ਬ੍ਰਾਹਮਣ ਸਤਿਗੁਰੂ ਜੀ ਨੂੰ ਯਾਦ ਕਰਦਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਹਾਣੀਆਂ ਨੂੰ ਔਰ ਮਾਮਾ ਕਿਰਪਾਲ ਚੰਦ ਜੀ ਨਾਲ ਆਏ ਹੈ, ਸਭ ਨੂੰ ਸ੍ਰੀ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਹੀ ਨਜ਼ਰ ਆਉਂਦੇ ਪਏ ਹੈ। ਪਰ ਸ਼ਿਵਦੱਤ ਬ੍ਰਾਹਮਣ ਨੂੰ ਕੀ ਨਜ਼ਰ ਆ ਰਿਹਾ ਹੈ? ਜੋ ਧਨਕਧਾਰੀ ਸ਼੍ਰੀ ਰਾਮਚੰਦਰ ਜੀ ਪ੍ਰਤੱਖ ਰਘੁਵੰਸ਼ ਆਪ ਸਾਹਮਣੇ ਆ ਕਰਕੇ ਮੈਨੂੰ ਦੀਦਾਰ ਦੇ ਰਹੇ ਹਨ। ਨੇਤਰਾਂ ਵਿੱਚ ਜਲ ਵਗਣ ਲੱਗ ਪਿਆ।
ਵੈਰਾਗ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ। ਫਿਰ ਹਜ਼ੂਰ ਨੇ ਸ੍ਰੀ ਗੋਬਿੰਦ ਰਾਏ ਜੀ ਦੇ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਨੇ ਆਪਣੇ ਸਰੂਪ ਦੇ ਵਿੱਚ ਦੀਦਾਰ ਬਖਸ਼ਿਸ਼ ਕੀਤੇ ਔਰ ਹਜ਼ੂਰ ਨੇ ਕੰਧੇ ਤੋਂ ਫੜ ਕਰਕੇ ਉਠਾਇਆ। ਉਸ ਦਿਨ ਤੋਂ ਸ਼ਿਵਦੱਤ ਬ੍ਰਾਹਮਣ ਗੁਰੂ ਚਰਨਾਂ ਦਾ ਭਵਰਾ ਬਣ ਜਾਣਾ ਕੀਤਾ। ਸਤ ਸੰਗਤ ਜਿਤਨਾ ਪ੍ਰਚਾਰ ਸਤਿਗੁਰੂ ਜੀ ਦਾ ਰੱਬੀ ਅਵਤਾਰ ਮਰਦ ਅਗੰਮੜੇ ਦੇ ਬਾਬਤ ਸ਼ਿਵਦੱਤ ਬ੍ਰਾਹਮਣ ਨੇ ਕੀਤਾ, ਹੋਰ ਕਿਸੇ ਨੇ ਪਟਨੇ ਸ਼ਹਿਰ ਦੀ ਧਰਤੀ ਤੇ ਨਹੀਂ ਕੀਤਾ ਹੋਵੇਗਾ। ਕਿਉਂਕਿ ਸਦੀਆਂ ਜੋ ਬਤੀਤ ਹੋ ਗਈਆਂ ਸਨ, ਲੰਮੇਰੇ ਸਮੇਂ ਤੋਂ ਚੌਂਕੜਾ ਲਗਾ ਕਰਕੇ ਬੈਠਾ ਹੋਇਆ ਸੀ ਸ਼ਿਵਦੱਤ ਬ੍ਰਾਹਮਣ, ਪਰ ਅਜੇ ਤੱਕ ਰਾਮਚੰਦਰ ਜੀ ਦੇ ਦੀਦਾਰ ਨਹੀਂ ਸਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਦੁੱਖਾਂ ਜਿਹੜੇ ਦੁਖੜੇ ਸਨ ਉਹਨਾਂ ਦੇ ਦੁਖੀਆਂ ਦੇ ਦੁਖੜੇ ਦੂਰ ਕਰ ਦੇਣਾ ਕੀਤੇ। ਐਸੇ ਪਟਨੇ ਸ਼ਹਿਰ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਕੌਤਕ ਕੀਤੇ ਹਨ। ਜਿਹੜੇ ਕੋਈ ਗਰੀਬ ਸਨ, ਜਿਹੜੇ ਕੋਈ ਅਨਾਥ ਸਨ, ਐਸੇ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ। ਉਹ ਢੰਗ ਦੇ ਨਾਲ ਉਹਨਾਂ ਨੂੰ ਬਹੁਤ ਸਾਰੇ ਧਨ ਪਦਾਰਥ ਵੀ ਮਿਲ ਜਾਇਆ ਕਰਦੇ ਸਨ। ਇੱਕ ਬਜ਼ੁਰਗ ਔਰਤ ਸਾਧ ਸੰਗਤ ਜੀ ਲੰਮੇਰੀ ਉਮਰ ਦੀ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਘਰ ਦੇ ਅਵਤਾਰ ਹੋਇਆ, ਉੱਥੋਂ ਨਜ਼ਦੀਕ ਨੇੜੇ ਇੱਕ ਬਜ਼ੁਰਗ ਮਾਤਾ ਸੂਤ ਕੱਤਿਆ ਕਰਦੀ ਸੀ ਤੇ ਹਜ਼ੂਰ ਨੇ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਨਾਲ ਦੇ ਬਾਲਕਾਂ ਨੂੰ ਲੈ ਕਰਕੇ ਸਾਧ ਸੰਗਤ ਉਹ ਬਜ਼ੁਰਗ ਮਾਤਾ ਦੇ ਘਰ ਚਲੇ ਜਾਣਾ। ਸੂਤ ਤੇ ਰੂਹ ਨੂੰ ਜਿਹੜਾ ਖਿਲਾਰ ਦੇਣਾ ਤੇ ਉਹਨੇ ਬੜੀ ਪਰੇਸ਼ਾਨ ਹੋਣਾ। ਤੇ ਇੱਕ ਦਿਨ ਅੱਖ ਕਰਕੇ ਹੱਥ ਵਿੱਚ ਸੋਟੀ ਫੜ ਲਈ। ਅੱਗੇ ਅੱਗੇ ਬਾਲਕ ਗੋਬਿੰਦ ਰਾਏ ਜੀ ਭੱਜੇ ਜਾਂਦੇ ਆ, ਪਿੱਛੇ ਪਿੱਛੇ ਹੱਥ ਵਿੱਚ ਸੋਟੀ ਫੜ ਕੇ ਬਜ਼ੁਰਗ ਮਾਤਾ ਲਗੜਾਉਂਦੀ ਹੋਈ ਭੱਜੀ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਆ ਕਰਕੇ ਬੈਠ ਗਏ ਨੇ ਤੇ ਪਿੱਛੇ ਆ ਕਰਕੇ ਲਾਮਾ ਦੇਣ ਲੱਗ ਪਏ। ਕਹਿਣ ਲੱਗੇ, हे ਮਾਤਾ ਜੀ, ਤੁਹਾਡਾ ਸਾਹਿਬਜ਼ਾਦਾ ਗੋਬਿੰਦ ਰਾਏ ਬਹੁਤ ਬਾਰ-ਬਾਰ ਮੈਨੂੰ ਨਿਤਾ ਪ੍ਰਤੀ ਸਤਾਉਂਦਾ ਹੈ। ਅੱਜ ਖਿੱਚ ਕੇ ਮੈਂ ਤੁਹਾਨੂੰ ਆਈ ਹਾਂ, ਆ ਲੋ ਸੋਟੀ ਫੜੋ, ਤੁਸੀਂ ਆਪਣੇ ਹੱਥੀਂ ਇਹਨੂੰ ਸਬਕ ਸਿਖਾਵੋ, ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ। ਜਦੋਂ ਇਹ ਬੇਨਤੀ ਕੀਤੀ, ਮਾਤਾ ਗੁਜਰ ਕੌਰ ਜੀ ਨੇ ਕਹਿਣਾ ਕੀਤਾ, ਕਹਿੰਦੇ ਹਨ, ਇਹ ਬਜ਼ੁਰਗ ਮਾਤਾ ਜੀ, ਮੇਰੇ ਲਾਲ ਨੂੰ ਕੁਝ ਨਾ ਤੁਸੀਂ ਕਹਿਣਾ। ਜਿੰਨਾ ਵੀ ਤੁਹਾਡਾ ਨੁਕਸਾਨ ਕੀਤਾ ਹੈ, ਇਹਦੇ ਨਾਲੋਂ ਦੁੱਗਣੇ ਪੈਸੇ ਮੈਂ ਤੁਹਾਨੂੰ ਦੇ ਦਿੰਦੀ ਹਾਂ। ਹੋਰ ਵੀ ਜੋ ਧਨ ਪਦਾਰਥ ਲੀੜਾ ਕੱਪੜਾ ਚਾਹੀਦਾ ਮੇਰੇ ਤੋਂ ਲੈ ਲਵੋ, ਪਰ ਮੇਰੇ ਲਾਲ ਨੂੰ ਕੋਈ ਐਸਾ ਲਫ਼ਜ਼ ਨਾ ਕੋਈ ਬੋਲ ਦੇਣਾ। ਉਹ ਮਾਤਾ ਫਿਰ ਖੁਸ਼ ਹੋ ਗਈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਮਾਤਾ ਗੁਜਰ ਕੌਰ ਜੀ ਨੇ ਦੁੱਗਣੇ ਉਹਨੂੰ ਪੈਸੇ ਦਿੱਤੇ, ਪਦਾਰਥ ਦਿੱਤੇ। ਜਦੋਂ ਧਨ ਵੀ ਦੇ ਦਿੱਤਾ, ਕੱਪੜੇ ਵੀ ਦੇ ਦਿੱਤੇ, ਉਹ ਫਿਰ ਮਾਤਾ ਪ੍ਰਸੰਨ ਹੋ ਕਰਕੇ ਵਾਪਸ ਚਲੀ ਜਾਣਾ ਕੀਤੀ। ਜਾਂਦੀ ਹੋ ਕਹਿ ਗਈ, ਪਤਾ ਨਹੀਂ ਆਂਦੀ ਮੈਂ ਅੱਜ ਕਿਉਂ ਖਿਜੀ ਹੋਈ ਕਿੱਥੋਂ ਆ ਗਈ ਤੁਹਾਨੂੰ ਮੈਂ ਲਾਮਾ ਦੇਣ ਦੇ ਲਈ, ਪਰ ਜਿੰਨੀ ਦੇਰ ਤੱਕ ਤੁਹਾਡਾ ਮਾਰਗ ਮੈਨੂੰ ਸਤਾਉਂਦਾ ਨਹੀਂ ਹੈ, ਮੇਰੇ ਮਨ ਨੂੰ ਵੀ ਚੈਨ ਨਹੀਂ ਗਾ ਮਿਲਦਾ। ਇਹ ਪ੍ਰਸੰਨ ਹੋ ਕਰਕੇ ਬਜ਼ੁਰਗ ਮਾਤਾ ਨੇ ਮਾਤਾ ਗੁਜਰ ਕੌਰ ਜੀ ਨੂੰ ਆਖਿਆ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਰੇ ਕੌਤਕ ਕਰਨਾ ਕੀਤੇ ਹੈ। ਸਤ ਸੰਗਤ ਇੱਕ ਸ਼ਾਹੂਕਾਰ ਸੀ, ਉਹਦੀਆਂ 3 ਸਪੁੱਤਰੀਆਂ ਸਨ ਔਰ ਘਰ ਦੇ ਵਿੱਚ ਜਿਹੜੀਆਂ ਨੂੰਹਾਂ ਸਨ। ਸਤ ਸੰਗਤ ਕਿਸੇ ਦੇ ਘਰ ਦੇ ਵਿੱਚ ਵੀ ਕੋਈ ਔਲਾਦ ਨਹੀਂ ਸੀ। ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਦੇ ਕਦੇ ਸਾਧ ਸੰਗਤ ਜੀ ਬੇੜੀ ਦੇ ਵਿੱਚ ਬੈਠ ਕਰਕੇ ਗੰਗਾ ਦੇ ਵਿੱਚ ਸੈਰ ਕਰਨ ਜਾਇਆ ਕਰਦੇ ਸਨ। ਜੇ ਸ਼ਾਹੂਕਾਰ ਦੀ ਬੇੜੀ ਵਿੱਚ ਬੈਠਦੇ ਸਨ, ਉਹਦੇ ਘਰ ਦੇ ਵਿੱਚ ਜਿਹੜੀਆਂ ਨੂੰਹਾਂ ਸਨ, ਕੋਈ ਪੁੱਤਰ ਨਹੀਂ ਸੀ, ਕੋਈ ਔਲਾਦ ਨਹੀਂ ਸੀ ਉਹਨਾਂ ਦੇ ਘਰ ਦੇ ਵਿੱਚ ਹੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਐਸੇ ਚਮਤਕਾਰੀ ਬਾਲਕ ਜਾਣ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਬੀ ਅਵਤਾਰ ਹਨ। ਇੱਕ ਦਿਨ ਸਾਰੇ ਹੀ ਇਕੱਠੇ ਹੋ ਕਰਕੇ ਮਾਤਾ ਗੁਜਰ ਕੌਰ ਜੀ ਦੇ ਕੋਲ ਉਹ ਸ਼ਾਹੂਕਾਰਨੀ ਤੇ ਉਹਦੀਆਂ ਨੂੰਹਾਂ ਤੇ ਸਪੁੱਤਰੀਆਂ ਮਿਲ ਕਰਕੇ ਆ ਕੇ ਬੇਨਤੀਆਂ ਕਰਦੀਆਂ ਹਨ, ਮਾਤਾ ਜੀ ਆਪਣੇ ਸਪੁੱਤਰ ਤੋਂ ਇਹ ਵਰ ਸਾਨੂੰ ਪੁੱਤਰ ਦੀ ਦਾਤ ਦਾ ਵਰ ਦਿਵਾ ਦੇਣਾ ਕਰੋ। ਜਦੋਂ ਇਹ ਬੇਨਤੀ ਕੀਤੀ ਤੇ ਮਾਤਾ ਜੀ ਨੇ ਉਸ ਸਮੇਂ ਖੇਡਦੇ ਹੋਏ ਸ੍ਰੀ ਬਾਲਕ ਗੋਬਿੰਦ ਰਾਏ ਜੀ ਨੂੰ ਬਾਹਰੋਂ ਮੰਗਵਾਉਣਾ ਕੀਤਾ ਹੈ। ਜਿਹੜੇ ਸਿੱਖ ਸਨ ਸੇਵਾਦਾਰ ਉਸੇ ਸਮੇਂ ਲੈ ਕਰਕੇ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੋਰ ਦੇ ਵਿੱਚ ਬਿਠਾ ਲਿਆ। ਜੇ ਸਮੇਂ ਗੋਰ ਦੇ ਵਿੱਚ ਗਰੀਬ ਨਵਾਜ਼ ਸਤਿਗੁਰੂ ਜੀ ਬੈਠੇ ਹੈ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਹਨ ਕਿ ਲਾਲ ਜੀ, ਇਹ ਤੁਹਾਡੇ ਤੋਂ ਪੁੱਤਰ ਦੀ ਦਾਤ ਮੰਗਣ ਦੇ ਵਾਸਤੇ ਆਏ ਹਨ।
ਤੇ ਹਜ਼ੂਰ ਨੇ ਸੁਤੇ ਹੀ ਬਚਨ ਕਰ ਦਿੱਤਾ, ਇਹ ਆਪੋ ਆਪਣੇ ਕਰਮ ਹਨ, ਜਿਹੋ ਜਿਹੇ ਕਿਸੇ ਦੇ ਕਰਮ ਹਨ। ਇਉਂ ਕਹਿ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਖੇਡਣ ਦੇ ਵਾਸਤੇ ਚਲੇ ਗਏ। ਫਿਰ ਆਪਣੇ ਸਾਥੀਆਂ ਦੇ ਵਿੱਚ ਤੇ ਸਾਧ ਸੰਗਤ ਤੋਂ ਫਿਰ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਾਤਾ ਜੀ ਇਹ ਤੁਹਾਡੇ ਹੱਥਾਂ ਵਿੱਚ ਹੈ, ਤੁਸੀਂ ਕਿਰਪਾ ਕਰਕੇ ਆਪਣੇ ਪੁੱਤਰ ਤੋਂ ਇਹ ਪੁੱਤਰ ਦੀ ਦਾਰ ਦਾ ਜਿਹੜਾ ਵਰ ਹੈ ਇਹ ਦਿਵਾ ਸਕਦੇ ਹੋ। ਦੁਬਾਰਾ ਫਿਰ ਬਾਲਕ ਗੋਬਿੰਦ ਰਾਏ ਜੀ ਨੂੰ ਜਿਸ ਸਮੇਂ ਲੈ ਕਰਕੇ ਆਏ, ਮਾਤਾ ਜੀ ਨੇ ਸੰਮਿਰ ਹੋ ਕਰਕੇ ਬੇਨਤੀ ਕੀਤੀ, ਲਾਲ ਜੀ ਇਹਨਾਂ ਨੇ ਗੁਰੂ ਕੀ ਸ਼ਰਨ ਧਾਰਨ ਕੀਤੀ ਹੈ, ਗੁਰੂ ਘਰ ਦੇ ਅਨਿਲ ਪ੍ਰੇਮੀ ਹਨ, ਇਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ, ਇਸ ਲਈ ਗੁਰੂ ਘਰ ਦਰ ਛੱਡ ਕੇ ਹੋਰ ਕਿੱਥੇ ਇਹ ਜਾਂਦੀਆਂ ਫਿਰਨਗੀਆਂ, ਕਿਰਪਾ ਕਰੋ ਲਾਲ ਜੀ ਇਹਨਾਂ ਨੂੰ ਪੁੱਤਰ ਦੀ ਦਾਤ ਦਾ ਵਰ ਦੇ ਦੇਣਾ ਕਰੋ। ਕਹਿੰਦੇ ਹੈ ਮਾਤਾ ਜੀ ਤੁਸੀਂ ਜੋ ਕਹਿੰਦੇ ਹੋ ਤਾਂ ਫਿਰ ਠੀਕ ਹੈ, ਪਰ ਪੁੱਤਰ ਦੀ ਦਾਤ ਦਾ ਵਰ ਤਾਂ ਇਹਨਾਂ ਨੂੰ ਮਿਲੇਗਾ ਜੋ ਇਹਨਾਂ ਦੇ ਘਰ ਦੇ ਵਿੱਚ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਬੇੜੀਆਂ ਰੱਖੀਆਂ ਹਨ, ਇਹਨਾਂ ਨੇ ਨਵੀਆਂ ਤਿਆਰ ਕਰਵਾਈਆਂ, ਉਹਨਾਂ ਵਿੱਚੋਂ ਇੱਕ ਬੇੜੀ ਮੈਨੂੰ ਦੇ ਦੇਣਾ ਕਰ, ਇਹਨਾਂ ਨੂੰ ਪੁੱਤਰ ਮਿਲ ਜਾਵੇਗਾ, ਇਹ ਪੁੱਤਰ ਦੇ ਨਾਲ ਸਾਰੇ ਮਿਲ ਕਰਕੇ ਖੇਡਣਗੇ, ਸਾਨੂੰ ਬੇੜੀ ਮਿਲ ਜਾਵੇਗੀ, ਮੈਂ ਆਪਣੇ ਹਾਣੀਆਂ ਦੇ ਨਾਲ ਮਿਲ ਕਰਕੇ ਬੇੜੀ ਵਿੱਚ ਗੰਗਾ ਦੀ ਸੈਰ ਕਰਿਆ ਕਰਾਂਗੇ। ਤੇ ਸਾਧ ਸੰਗਤ ਤੋਂ ਖੇਡ ਖੜਾ ਕੇ ਸ਼ਾਹੂਕਾਰ ਨੇ ਨੌਹਾਂ ਤੇ ਆਪਣੀ ਪੁੱਤਰੀਆਂ ਦੇ ਸਮੇਤ ਖੇਡ ਖੜਾ ਕੇ ਹੱਸ ਪਈਆਂ, ਕਹਿਣ ਲੱਗੇ ਐ ਸਤਿਗੁਰੂ ਜੀ ਸਭ ਕੁਝ ਤੁਹਾਡਾ ਹੀ ਤਾਂ ਬਖਸ਼ਿਆ ਹੋਇਆ ਹੈ, ਤੇ ਨਾਲੇ ਇਤਨਾ ਸਸਤਾ ਸੌਦਾ, ਭਾਵ ਬੇੜੀ ਦੇ ਬਦਲੇ ਪੁੱਤਰ ਦੀ ਦਾਤ ਮਿਲ ਜਾਣੀ, ਇਹਦੇ ਨਾਲ ਵਧੀਆ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਜਿਹੜੀ ਸਭ ਤੋਂ ਉੱਤਮ ਬੇੜੀ ਹੈ, ਮਹਾਰਾਜ ਜਿਹੜੀ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਲੈਣਾ ਕਰੋ। ਤੇ ਛੋਟੀ ਜੀ ਨੰਨੀ ਮੁੰਨੀ ਆਵਾਜ਼ ਦੀ ਤੇ ਮਾਤਾ ਜੀ ਨੂੰ ਕਹਿੰਦੇ ਹਨ, ਹੇ ਮਾਤਾ ਜੀ ਜੇ ਇਹਨਾਂ ਨੇ ਬੇੜੀ ਨਾ ਦਿੱਤੀ ਤੇ ਫਿਰ ਇਹਦੇ ਵਿੱਚ ਤੁਸੀਂ ਜਾਮਨ ਜੇ। ਤੇ ਮਾਤਾ ਗੁਜਰ ਕੌਰ ਜੀ ਮੁਸਕਰਾ ਕੇ ਕਹਿੰਦੇ ਹਨ, ਲਾਲ ਜੀ ਠੀਕ ਹੈ ਅਸੀਂ ਜਾਮਨ ਰਹੇ, ਇਹ ਤੁਹਾਨੂੰ ਜ਼ਰੂਰ ਬੇੜੀ ਦੇਣਗੇ, ਨਾ ਦੇਣਗੇ ਤਾਂ ਅਸੀਂ ਸੋਹਣੀ ਉੱਤਮ ਬੇੜੀ ਤੁਹਾਨੂੰ ਆਪ ਤਿਆਰ ਕਰਵਾ ਕਰਕੇ ਦੇਵਾਂਗੇ। ਜਦੋਂ ਨੰਨੀ ਮੁੰਨੀ ਆਵਾਜ਼ ਦੇ ਵਿੱਚ ਹਜ਼ੂਰ ਨੇ ਇਹ ਵਚਨ ਕਰ ਦਿੱਤਾ, ਆਪਣੇ ਹੱਥਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਇੱਕ ਛੜੀ ਪਕੜੀ ਹੋਈ ਸੀ। ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ, ਪੰਜ ਵਾਰ ਗਿਣਦਿਆਂ ਹੋਇਆ ਹਜ਼ੂਰ ਨੇ ਇਸ ਤਰ੍ਹਾਂ ਮਾਰਨਾ ਕੀਤੀ ਹੈ। ਤੇ ਕਹਿਣ ਲੱਗੇ ਐ ਬੀਬਾ ਤੁਸੀਂ ਇੱਕ ਪੁੱਤਰ ਦੀ ਦਾਤ ਮੰਗਦੇ ਸੀ, ਪਰਮਾਤਮਾ ਤੁਹਾਨੂੰ 5 ਪੁੱਤਰਾਂ ਦੀ ਦਾਤ ਬਖਸ਼ਿਸ਼ ਕਰੇਗਾ। ਇਹ ਵਚਨ ਕਰਕੇ ਨਾਲ ਇਹ ਵੀ ਕਹਿ ਦਿੱਤਾ ਕਿ ਪਰ ਬੇੜੀ ਦੇਣੀ ਨਾ ਕਿਤੇ ਭੁੱਲਿਓ, ਜਿਹੜਾ ਤੁਸੀਂ ਵਚਨ ਕੀਤਾ ਹੈ। ਛੋਟੀ ਜਿਹੀ ਉਮਰ ਦੇ ਵਿੱਚ ਨੰਨੀ ਮੁੰਨੀ ਆਵਾਜ਼ ਦੇ ਵਿੱਚ ਇਹ ਵਰ ਦੇਣਾ ਕੀਤਾ ਕਿ ਤੁਹਾਨੂੰ ਪਰਮਾਤਮਾ 5 ਪੁੱਤਰਾਂ ਦੀ ਦਾਤ ਬਖਸ਼ਿਸ਼ ਕਰ ਦੇਵੇਗਾ। ਤੇ ਸਾਧ ਸੰਗਤ ਜੀ ਉਹ ਸ਼ਾਹੂਕਾਰਨੀਆਂ ਤੇ ਉਹਨਾਂ ਦੇ ਨਾਲ ਜਿਹੜੀਆਂ ਨੌਹਾਂ ਤੇ ਧੀਆਂ ਆਈਆਂ ਹੋਈਆਂ ਸਨ, ਕਰਾਟ ਆ ਜਾਣਾ ਕੀਤੀ। ਪਹਿਲਾਂ ਤਾਂ ਚਿਹਰੇ ਉਹਨਾਂ ਦੇ ਮੁਰਝਾਏ ਹੋਏ ਸਨ, ਫਿਰ ਬੜੇ ਖੁਸ਼ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਕਰਕੇ ਆਪਣੇ ਘਰ ਨੂੰ ਵਾਪਸ ਚਲੇ ਜਾਣਾ ਕੀਤਾ। ਸੱਚ ਹੀ ਸਮਾਂ ਆਉਣ ਤੇ ਉਹਨਾਂ ਦੇ ਘਰ ਦੇ ਵਿੱਚ 5 ਪੁੱਤਰ ਪੈਦਾ ਹੋਏ ਸਨ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਿੱਥੇ ਉਸ ਸਮੇਂ ਪਟਨੇ ਸ਼ਹਿਰ ਦਾ ਹਾਕਮ ਸੀਗਾ, ਸਾਧ ਸੰਗਤ ਹਾਥੀ ਦੇ ਚੜ੍ਹ ਕਰਕੇ ਆ ਰਿਹਾ ਸੀ, ਤੇ ਜਿਹੜੇ ਵੀ ਕੋਈ ਅੱਗੇ ਉਹਦੇ ਸਿਪਾਹੀ ਸਨ ਉਹ ਅੱਗੇ ਅੱਗੇ ਹੋਕਾ ਦਿੰਦੇ ਹੋਏ ਆਉਂਦੇ ਪਏ ਹਨ। ਨਗਰ ਦੇ ਲੋਕਾਂ ਨੂੰ ਆਖਦੇ ਹੈ, ਕਹਿੰਦੇ ਹਨ ਹਾਕਮ ਜੀ ਆਉਂਦੇ ਪਏ ਆ, ਸਾਰੇ ਘਰਾਂ ਦੇ ਵਿੱਚੋਂ ਬਾਹਰ ਆ ਕਰਕੇ ਸਿਜਦਾ ਕਰੋ, ਸਾਰੇ ਇਹਨਾਂ ਨੂੰ ਸਲਾਮਾਂ ਕਰਨੀਆਂ ਕਰੋ। ਤੇ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਸਾਥੀਆਂ ਨੂੰ ਪਹਿਲਾਂ ਹੀ ਸਿੱਖਿਆ ਸਮਝਾ ਦਿੱਤੀ। ਕਹਿੰਦੇ ਕਿ ਅੱਜ ਇਹਦਾ ਅਸੀਂ ਮਜੂਕੀਆ ਬਣਾਉਣਾ, ਪਾਵੇ ਦਾ ਅੱਜ ਮਜ਼ਾਕ ਉਡਾਉਣਾ ਹੈ, ਇਸ ਦਾ ਅੱਜ ਅਸੀਂ ਮਜ਼ਾਕ ਉਡਾਉਣਾ, ਇਸ ਨੂੰ ਦੰਦੀਆਂ ਖੜਾ ਕਰਕੇ ਚੜਾਉਣਾ ਹੈ। ਹਾਕਮ ਨੂੰ ਅਸੀਂ ਕਿਸੇ ਨੇ ਨੂੰ ਸਿਜਦਾ ਨਹੀਂ ਕਰਨੀ, ਸਿਜਦਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਤੇ ਕਰੀਦੀ ਹੈ। ਆਪਣੇ ਨਾਲ ਦੇ ਜਿਤਨੇ ਵੀ ਪਟਨੇ ਸ਼ਹਿਰ ਦੇ ਬਾਲਕ ਦੇ ਹਾਣੀ ਸਨ, ਸਾਰਿਆਂ ਨੂੰ ਪਹਿਲਾਂ ਹੀ ਸਮਝਾ ਦਿੱਤਾ। ਤੇ ਕੋਠੇ ਦੇ ਉੱਪਰ ਚੜ੍ਹਿਆ ਹੋਇਆ ਹਾਥੀ ਦੇ ਉੱਪਰ ਬੈਠੇ ਹੋਏ ਹਾਕਮ ਨੂੰ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੰਦੀਆਂ ਖੜਾਈਆਂ ਉਸ ਹਾਕਮ ਨੂੰ। ਇਹ ਨਿਰਭੈਤਾ ਬਾਰੇ ਵੀ ਕੌਤਕ ਕੀਤੇ ਹੈ। ਤੇ ਜਦੋਂ ਦੰਦੀਆਂ ਚੜਾਈਆਂ ਜੇ ਸਾਧ ਸੰਗਤ ਜਿਹੜੇ ਸਿਪਾਹੀ ਸਨ ਕਹਿੰਦੇ ਕਿ ਬੱਚਿਓ ਆਓ ਆ ਕਰਕੇ ਸਿਜਦਾ ਕਰੋ, ਆ ਕੇ ਸਲਾਮ ਕਰੋ ਹਾਕਮ ਨੂੰ। ਤੇ ਕਹਿੰਦੇ ਸਲਾਮ ਇਹਨੂੰ ਅਸੀਂ ਕਿਉਂ ਕਰੀਏ, ਅਸੀਂ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਕਰਦੇ ਹਾਂ। ਨੰਨੀ ਮੁੰਨੀ ਆਵਾਜ਼ ਦੀ ਜਦੋਂ ਵਚਨ ਕਰਦੇ ਤਾਂ ਬੜੇ ਹੈਰਾਨ ਹੋ ਜਾਂਦੇ ਹਨ। ਸਤਿਗੁਰੂ ਜੀ ਨੇ ਐਸਾ ਵਚਨ ਕੀਤਾ
ਤੇ ਹਾਕਮ ਕਹਿੰਦਾ ਇਹ ਕੌਣ ਹੈ? ਤੇ ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਇਕਲੌਤਾ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਏ ਹੈ। ਇਹ ਜਦੋਂ ਵਚਨ ਕੀਤਾ ਤੇ ਆਪਣੇ ਧਿਆਨ ਤੁਰੇ ਜਾ ਰਹੇ ਹਨ। ਨਾਲ ਦੇ ਬਾਲਕਾਂ ਨੂੰ ਅੱਗੇ ਹੋ ਕੇ ਅਕਲਵਾਂਡੀ ਹੋ ਕੇ ਫੇਰ ਜਾ ਕੇ ਚੜਾਉਣ ਦੇ ਕਰਕੇ ਉਹਨੂੰ ਦੰਦੀਆਂ ਕੱਢ ਕੇ ਅੱਗੋਂ ਦਿਖਾਉਂਦੇ ਹਨ। ਉਹ ਬੜਾ ਚਿੜ ਗਿਆ ਤੇ ਬੜਾ ਹੈਰਾਨ ਹੋ ਕੇ ਕਹਿਣ ਲੱਗਾ, ਕਹਿੰਦਾ ਦੇਖੋ ਆ ਬਾਂਦਰਾਂ ਦੇ ਵਾਂਗ ਕਿਵੇਂ ਬੱਚੇ ਟਪੂਸੀਆਂ ਪਏ ਮਾਰਦੇ ਹਨ। ਤੇ ਹਜ਼ੂਰ ਨੇ ਸਾਧ ਸੰਗਤ ਜੀ ਗਰਜੇ ਆਵਾਜ਼ ਦੇ ਵਿੱਚ ਇਹ ਵਚਨ ਕਰਨਾ ਕੀਤਾ। ਕਹਿਣ ਲੱਗੇ ਤੇਰੀ ਮੱਤ ਪੁੱਠੀ ਹੈ, ਤੂੰ ਅੰਨਾ ਹੋ ਗਿਆ ਹੈ। ਇਨਸਾਨ ਤੈਨੂੰ ਬਾਂਦਰ ਰੂਪ ਦੇ ਵਿੱਚ ਨਜ਼ਰ ਆਉਂਦੇ ਪਏ ਹਨ, ਤੂੰ ਅੰਨਾ ਹੋ ਗਿਆ, ਤੇਰੀ ਮੱਤ ਜਿਹੜੀ ਇਹ ਪੁੱਠੀ ਹੋ ਜਾਣਾ ਕੀਤੀ ਹੈ। ਹਜ਼ੂਰ ਨੇ ਗਰਜਵੀਂ ਆਵਾਜ਼ ਦੇ ਵਿੱਚ ਵਚਨ ਕੀਤਾ। ਨਾਲ ਦੇ ਸਾਥੀਆਂ ਨੂੰ ਭਾਵੇਂ ਉਸ ਸਮੇਂ ਨੰਨੀ ਮੁੰਨੀ ਆਵਾਜ਼ ਦੇ ਵਚਨ ਸੁਣਦੇ ਐ, ਪਰ ਹਾਕਮ ਉਸ ਸਮੇਂ ਉਹਦਾ ਦਿਲ ਕੰਬਣਾ ਸ਼ੁਰੂ ਹੋ ਗਿਆ ਕਿ ਛੋਟਾ ਜਿਹਾ ਬਾਲਕ ਔਰ ਇੰਨੀ ਗਰਜਵੀਂ ਕਿੱਡੀ ਜਿਵੇਂ ਵਡੇਰੀ ਉਮਰ ਦਾ ਕੋਈ ਵਚਨ ਕਰਦਾ, ਇੱਦਾਂ ਦੀ ਆਵਾਜ਼ ਮੈਨੂੰ ਕੰਨਾਂ ਦੇ ਨਾਲ ਸੁਣਾਈ ਦਿੰਦੀ ਪਈ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹੋ ਵਚਨ ਕਰਕੇ ਨਾਲ ਦੇ ਸਾਥੀਆਂ ਨੂੰ ਲੈ ਕਰਕੇ ਗਲੀਆਂ ਦੇ ਵਿੱਚੋਂ ਅੱਗੇ ਦੇ ਅੱਗੇ ਭੱਜ ਜਾਣਾ ਕੀਤਾ। ਉੱਥੇ ਲੱਭਦੇ ਰਹਿ ਗਏ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਇਥੋਂ ਨਗਰ ਦੇ ਲੋਕਾਂ ਨੇ ਆਸਾਮ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਕਮਨਾਮੇ ਸਾਹਿਬ ਲਿਖ ਕਰਕੇ ਭੇਜੇ ਸਨ। ਇਹ ਸਤਿਗੁਰੂ ਜੀ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨੂੰ ਸਮਝਾਉਣਾ ਕਰੋ। ਇਹ ਜਿਹੜਾ ਰਾਜੇ ਦਰਬਾਰੇ ਹਾਕਮਾਂ ਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਮੰਗੇ ਲੈਣਾ ਕਰਦੇ ਹਨ। ਭਾਵ ਇਹ ਬਾਰ-ਬਾਰ ਉਹਨਾਂ ਨੂੰ ਚੜਾਉਂਦੇ ਹਨ, ਹਾਕਮ ਨੂੰ ਇਹਨਾਂ ਨੇ ਚੜਾਇਆ ਹੈ, ਇਸ ਲਈ ਇਹਨਾਂ ਨੂੰ ਤੁਸੀਂ ਸਮਝਾ ਕਰਕੇ ਰੱਖਣਾ ਕਰੋ। ਕਿਧਰੇ ਕੋਈ ਪਟਨੇ ਸ਼ਹਿਰ ਦੀ ਧਰਤੀ ਤੇ ਵਸ ਰਹੀਆਂ ਸੰਗਤਾਂ ਦੇ ਉੱਪਰ ਕੋਈ ਨੌਬਤ ਨਾ ਕਿਤੇ ਆ ਜਾਵੇ। ਤੇ ਹਜ਼ੂਰ ਨੇ ਪਤਾ ਹੁਕਮਨਾਮੇ ਦਾ ਜਵਾਬ ਕੀ ਲਿਖ ਕਰਕੇ ਭੇਜਿਆ ਸੀ। ਸਤਿਗੁਰੂ ਜੀ ਦਾ ਹੁਕਮਨਾਮਾ ਸਭ ਅੱਜ ਵੀ ਉੱਥੇ ਮੌਜੂਦ ਹੈ। ਹਜ਼ੂਰ ਨੇ ਵਚਨ ਲਿਖਣਾ ਕੀਤਾ, ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਭਾਵ ਇਹ ਕੋਈ ਆਮ ਸਾਧਾਰਨ ਬਾਲਕ ਨਹੀਂ ਹੈ, ਇਹ ਮਰਦ ਅਗੰਮੜਾ ਅਕਾਲ ਪੁਰਖ ਵਾਹਿਗੁਰੂ ਦਾ ਥਾਪਿਆ ਹੋਇਆ ਇਸ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੈ। ਐਸੇ ਵਚਨ ਮਹਾਰਾਜ ਸੱਚੇ ਪਾਤਸ਼ਾਹੀ ਨੇ ਲਿਖ ਕਰਕੇ ਭੇਜਣਾ ਕੀਤੇ। ਤੇ ਸਾਧ ਸੰਗਤ ਜੀ ਉੱਥੇ ਪਟਨਾ ਸਾਹਿਬ ਦੇ ਵਿੱਚ ਜੋ ਪਾਵਨ ਇਤਿਹਾਸਕ ਅਸਥਾਨ ਹੈ ਗੁਰਦੁਆਰਾ ਮੈਣੀ ਸੰਗਤ ਸਾਹਿਬ, ਰਾਜਾ ਮੈਣੀ ਸਾਧ ਸੰਗਤ ਜੀ ਹੋਇਆ ਉੱਥੋਂ ਦਾ ਰਜਵਾੜ ਦਾ। ਉਹਦੇ ਘਰ ਦੇ ਵਿੱਚ ਵੀ ਕੋਈ ਔਲਾਦ ਨਹੀਂ ਸੀ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਬੇਅੰਤ ਹੀ ਕੌਤਕ ਦੇਖ ਕਰਕੇ ਕੰਨਾਂ ਦੇ ਨਾਲ ਸੁਣ ਕਰਕੇ ਜਿਵੇਂ ਸ਼ਿਵ ਦਾਤ ਬ੍ਰਾਹਮਣ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਸ਼੍ਰੀ ਰਾਮਚੰਦਰ ਜੀ ਦੇ ਰੂਪ ਦੇ ਵਿੱਚ ਦੀਦਾਰ ਦੇਖ ਕਰਕੇ ਮਨ ਦੀ ਤ੍ਰਿਪਤੀ ਕਰ ਦੇਣਾ ਕੀਤੀ ਸੀ, ਉਹ ਮਨ ਵਿੱਚ ਭਾਵਨਾ ਬਣਾ ਕਰਕੇ ਰਾਜੇ ਦੀ ਪਤਨੀ ਜਿਹੜੀ ਧਰਮ ਸੱਚੇ ਪਾਤਸ਼ਾਹ ਜੀ ਸਮਰੱਥ ਹਨ ਤੇ ਮੈਨੂੰ ਪੁੱਤਰ ਰੂਪ ਦੇ ਵਿੱਚ ਆ ਕਰਕੇ ਦੀਦਾਰ ਬਖਸ਼ਿਸ਼ ਕਰ, ਮੇਰੀ ਕੁੱਖ ਨੂੰ ਭਾਗ ਲਾ ਦੇਣਾ ਕਰ। ਮੇਰੇ ਮਨ ਦੀ ਜੋ ਭਾਵਨਾ ਹੈ ਮੈਨੂੰ ਮਾਂ ਕਹਿ ਕੇ ਆ ਕੇ ਬੁਲਾਉਣ ਤੇ ਮੇਰੇ ਮਨ ਦੀ ਜਿਹੜੀ ਤ੍ਰਿਪਤੀ ਹੋ ਜਾਣਾ ਕਰੇਗੀ। ਤੇ ਸਾਧ ਸੰਗਤ ਰਾਤ ਲੰਘੀ ਜੋ ਨਿਤਾ ਪ੍ਰਤੀ ਹਰ ਰੋਜ਼ ਸਤਿਗੁਰੂ ਜੀ ਨੂੰ ਯਾਦ ਕਰਿਆ ਕਰਦੀ ਸੀ। ਰਾਜੇ ਮੈਣੀ ਚੰਦ ਦੀ ਜਿਹੜੀ ਪਤਨੀ ਸੀ ਰਾਣੀ, ਤੇ ਇਉਂ ਜਾਣ ਲਓ ਕਿ ਜਿਵੇਂ ਹਰ ਇੱਕ ਸਵਾਸ ਦੇ ਨਾਲ ਸਤਿਗੁਰੂ ਜੀ ਦਾ ਹੀ ਸਿਮਰਨ ਮਨ ਦੇ ਵਿੱਚ ਚੱਲਣ ਲੱਗ ਪਿਆ ਸੀਗਾ। ਰਾਤ ਬੀਤ ਹੋਈ, ਸਵੇਰ ਹੁੰਦਿਆਂ ਸਾਰੇ ਹੀ ਆਪਣੇ ਨਾਲ ਦੇ ਹਾਣੀਆਂ ਨੂੰ ਲੈ ਕਰਕੇ ਸ੍ਰੀ ਗੋਬਿੰਦ ਰਾਏ ਜੀ ਖੇਡਦੇ ਹੋਏ ਆਏ ਹਨ ਔਰ ਰਾਣੀ ਦੀ ਗੋਦ ਵਿੱਚ ਆ ਕਰਕੇ ਬੈਠ ਕੇ ਕਹਿਣ ਲੱਗੇ, ਹੇ ਮਾਂ ਤੂੰ ਸਾਨੂੰ ਯਾਦ ਕਰਦੀ ਸੀ, ਅਸੀਂ ਆ ਗਏ ਹਾਂ। ਹੇ ਮਾਂ ਤੂੰ ਸਾਨੂੰ ਯਾਦ ਕਰਦੀ ਸੀ। ਜਦੋਂ ਆਪਣੀ ਰਸਨਾ ਤੋਂ ਇਹ ਮਾਂ ਲਫ਼ਜ਼ ਉਚਾਰਨ ਕੀਤਾ, ਕੰਨਾਂ ਦੇ ਨਾਲ ਜਦੋਂ ਰਾਜੇ ਦੀ ਰਾਣੀ ਨੇ ਸਾਧ ਸੰਗਤ ਜੀ ਸੁਣਿਆ, ਉਸੇ ਸਮੇਂ ਹੀ ਵਿਰਾਗ ਦੇ ਵਿੱਚ ਆ ਕਰਕੇ ਨੇਤਰਾਂ ਦੇ ਵਿੱਚੋਂ ਖੁਸ਼ੀ ਦੇ ਜਿਹੜੇ ਹੰਝੂ ਵਗਣੇ ਸ਼ੁਰੂ ਹੋ ਜਾਣਾ ਕੀਤੇ। ਘੁੱਟ ਕੇ ਗਲ ਪਕੜੀ ਵਿੱਚ ਲੈ ਲਿਆ ਔਰ ਕਹਿਣ ਲੱਗੇ, ਮਾਂ ਮੈਨੂੰ ਭੁੱਖ ਲੱਗੀ ਹੈ, ਕੁਝ ਪਕਵਾਨ ਮੈਨੂੰ ਛਕਾਉਣਾ ਕਰ। ਤੇ ਸਾਧ ਸੰਗਤ ਇਤਿਹਾਸ ਕਹਿੰਦਾ ਬੜੇ ਬੜੇ ਮਿਸ਼ਟਾਨ ਪਦਾਰਥ ਰਾਜੇ ਤੇ ਰਾਣੀ ਨੇ ਮਿਲ ਕਰਕੇ ਉਸੇ ਸਮੇਂ ਹੀ ਤਿਆਰ ਕਰਵਾਏ, ਪਰ ਜਿਹੜੇ ਪਹਿਲਾਂ ਤੋਂ ਘੁੰਗਣੀਆਂ ਤਿਆਰ ਕਰਕੇ ਅੰਦਰ ਰੱਖੀਆਂ ਸਨ ਉਹਨਾਂ ਨੂੰ ਲਾਂਭੇ ਹੀ ਰੱਖ ਛੱਡਿਆ, ਪਹਿਲਾਂ ਤਿਆਰ ਕਰਕੇ ਰੱਖੀਆਂ ਸਨ। ਹਜ਼ੂਰ ਨੇ ਆਪ ਵਚਨ ਕੀਤਾ, ਕਹਿਣ ਲੱਗੇ, ਹੇ ਮਾਂ ਇਹ ਮਿਸ਼ਟਾਨ ਪਦਾਰਥ ਨਹੀਂ ਅਸੀਂ ਛਕਣੇ, ਸਾਨੂੰ ਘੁੰਗਣੀਆਂ ਲਿਆ ਕਰਕੇ ਛਕਾਓ ਜਿਹੜੇ ਤਿਆਰ ਕਰਕੇ ਅੰਦਰ ਰੱਖੀਆਂ ਹਨ।
ਔਰ ਸਾਧ ਸੰਗਤ ਉਹ ਘੁੰਗਣੀਆਂ ਜਦੋਂ ਲਿਆ ਕਰਕੇ ਛਕਾਈਆਂ, ਨਾਲ ਦੇ ਹਜੂਰ ਦੇ ਬਾਲਕ ਸਾਥੀਆਂ ਨੂੰ ਵੀ ਛਕਾਉਣਾ ਕੀਤੀਆਂ। ਤੇ ਉਹ ਸਮੇਂ ਕਹਿੰਦੇ ਹਨ ਕਿ ਜਿਹੜੀ ਰਾਜੇ ਦੀ ਪਤਨੀ ਸੀ ਨਾ, ਹਿਰਦੇ ਵਿੱਚ ਇਤਨਾ ਜ਼ਿਆਦਾ ਆਨੰਦ ਉਹਨੂੰ ਪ੍ਰਾਪਤ ਹੋ ਗਿਆ, ਜਿਉਂ ਜਾਣੋ ਕਿ ਜਿਹੜੀ ਪੁੱਤਰ ਦੀ ਮਨ ਦੀ ਵਿੱਚ ਇੱਛਾ ਸੀ, ਉਹ ਸਾਰੀ ਭੁੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਦ ਵਿੱਚ ਬੈਠ ਕਰਕੇ ਮਿਟਾ ਦੇਣਾ ਕੀਤੀ ਸੀ। ਔਰ ਜਿਸ ਸਮੇਂ ਸਾਰਾ ਦਿਨ ਉੱਥੇ ਖੇਡ ਕਰਕੇ ਸਤਿਗੁਰੂ ਜੀ ਵਾਪਸ ਫਿਰ ਆਪਣੀ ਮਾਤਾ ਗੁਜਰ ਕੌਰ ਦੇ ਕੋਲ ਚੱਲੇ ਹੈ, ਤੇ ਸਾਧ ਸੰਗਤ ਨੇਤਰਾਂ ਵਿੱਚੋਂ ਜਲ ਵਗਣ ਲੱਗ ਪਿਆ। ਕਹਿਣ ਲੱਗੇ, ਐ ਸਤਿਗੁਰੂ ਜੀ, ਐ ਗੋਬਿੰਦ ਰਾਏ ਜੀ, ਜੇ ਹੁਣ ਤੁਸੀਂ ਰਾਤ ਨੂੰ ਆਪਣੀ ਮਾਤਾ ਦੇ ਕੋਲ ਚੱਲੇ ਹੋ ਤੇ ਇਸ ਮਾਤਾ ਦਾ ਵੀ ਫਿਰ ਖਿਆਲ ਰੱਖਣਾ, ਇਸ ਮਾਂ ਨੂੰ ਵੀ ਆਪਣੀ ਦ੍ਰਿਸ਼ਟੀ ਵਿੱਚ ਰੱਖਣਾ। ਜਦੋਂ ਇਹ ਬੇਨਤੀ ਕੀਤੀ ਤੇ ਕਹਿਣ ਲੱਗੇ, ਮਾਂ ਰਾਤ ਨੂੰ ਉਸ ਮਾਤਾ ਦੇ ਕੋਲੋਂ ਜਿਹਦੀ ਕੁੱਖ ਤੋਂ ਅਵਤਾਰ ਧਾਰਿਆ, ਤੇ ਦਿਨ ਸਮੇਂ ਇਸ ਮਾਤਾ ਦੇ ਕੋਲ, ਤਾਬ ਰਾਜੇ ਦੀ ਪਤਨੀ ਕੋਲ ਦਿਨ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਜਾ ਕਰਕੇ ਖੇਡਿਆ ਕਰਦੇ, ਘੁੰਗਣੀਆਂ ਛਕਦੇ ਔਰ ਬਹੁਤ ਸਾਰੇ ਕੌਤੁਕ ਕਰਦੇ, ਤੇ ਰਾਤ ਨੂੰ ਮਾਤਾ ਗੁਜਰ ਕੌਰ ਦੇ ਕੋਲ ਚਲਿਆ ਜਾਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਉਧਰ ਆਸਾਮ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਪਰਤੇ ਹੈ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ। ਔਰ ਜੋ ਕਰੀਮ ਬਖਸ਼ ਤੇ ਰਹੀਮ ਬਖਸ਼ ਸਾਧ ਸੰਗਤ ਜੀ, ਇਹ ਦੋ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਸੱਜੇ ਹੈ ਮੁਸਲਮਾਨ ਸਨ। ਇਹਨਾਂ ਦਾ ਸੁੱਕਾ ਹੋਇਆ ਬਾਗ ਸੀ, ਜਿੱਥੇ ਪਹਿਲੀ ਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲੇ ਸਨ। ਜਿਸ ਸਮੇਂ ਹਜੂਰ ਨੇ ਆ ਕਰਕੇ ਮਿਲਣਾ ਕੀਤਾ, ਸੁੱਕਾ ਹੋਇਆ ਬਾਗ ਉਸੇ ਸਮੇਂ ਹੀ ਹਰਿਆ ਭਰਿਆ ਹੋ ਜਾਣਾ ਕੀਤਾ। ਉਹ ਫਿਰ ਉੱਥੋਂ ਗੁਰੂ ਚਰਨਾਂ ਦੇ ਭੌਰੇ ਬਣ ਜਾਂਦੇ ਹੈ। ਉਹ ਵੀ ਪਾਵਨ ਅਸਥਾਨ ਸਾਧ ਸੰਗਤ ਜੀ ਪਟਨਾ ਸਾਹਿਬ ਜਾਓ ਤਾਂ ਉੱਥੇ ਦੀਦਾਰ ਕਰਕੇ ਆਉਣੇ, ਅੱਜ ਵੀ ਉੱਥੇ ਤਰ੍ਹਾਂ ਮੌਜੂਦ ਹੈ। ਹਜੂਰ ਨੇ ਉੱਥੇ ਫਿਰ ਵਰ ਦਿੱਤਾ, ਕਹਿੰਦੇ ਹਨ ਜੇ ਕਿਸੇ ਦੇ ਘਰ ਦੇ ਵਿੱਚ ਪੁੱਤਰ ਦੀ ਦਾਤ ਨਾ ਹੋਵੇ, ਇੱਥੇ ਆ ਕਰਕੇ ਭਾਵਨਾ ਦੇ ਨਾਲ ਇਸ਼ਨਾਨ ਕਰੇ, ਉਹਨੂੰ ਪੁੱਤਰ ਦੀ ਦਾਤ ਮਿਲ ਜਾਇਆ ਕਰੇਗੀ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਉਹਦੀ ਕੁੱਖ ਨੂੰ ਭਾਗ ਲਾਇਆ ਕਰੇਗਾ। ਜਿਨ੍ਹਾਂ ਦੇ ਪ੍ਰਤੱਖ ਸਰੀਰ ਸੁਕੜੇ ਹਨ, ਉਹ ਇੱਥੇ ਭਾਵਨਾ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਸਰੀਰ ਹਰਿਆ ਭਰਿਆ ਹੋ ਜਾਇਆ ਕਰੇਗਾ। ਔਰ ਹਜੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਰੂਪੀ ਜਿਹੜੇ ਜੋ ਵਿਕਾਰਾਂ ਰੂਪੀ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਸੜੇ ਪਏ ਸੁੱਕੇ ਹਨ, ਉਹ ਵੀ ਸ਼ੁਭ ਗੁਣਾਂ ਦੀ ਸਹਿਤ ਹਰਿਆਵਲਤਾ ਸਹਿਤ ਹੋ ਜਾਣਗੇ, ਜੇ ਭਾਵਨਾ ਦੇ ਨਾਲ ਜਗਿਆਸਤਾ ਆਪਣੇ ਮਨ ਵਿੱਚ ਧਾਰਨ ਕਰਕੇ ਇਸ ਅਸਥਾਨ ਤੇ ਆਵਣਗੇ। ਐਸੇ ਵਰ ਦਿੱਤੇ, ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਬਹੁਤ ਸਾਰੇ ਕੌਤਕ ਕੀਤੇ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ। ਔਰ ਸਾਧ ਸੰਗਤ ਉੱਥੋਂ ਫਿਰ ਹਜੂਰ ਜੀ ਸਮੇਂ ਆਸਾਮ ਤੋਂ ਵਾਪਸ ਆਏ ਹੈ। ਗਰੀਬ ਨਵਾਜ ਕੁਝ ਸਮਾਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਰਹਿ ਕੇ ਫਿਰ ਪੰਜਾਬ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕਰਕੇ ਆਏ ਸਨ। ਜੇ ਸਮੇਂ ਪਤਾ ਲੱਗਾ ਸੰਗਤਾਂ ਦੇ ਨੇਤਰਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਦਾ ਜਲ ਵਗਦਾ ਹੈ, ਵਿਰਾਗ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦੇ ਨੇ, ਮਹਾਰਾਜ ਇੱਥੇ ਹੀ ਰਹਿ ਕਰਕੇ ਸਤਿਗੁਰੂ ਜੀ ਸਿੱਖਾਂ ਦਾ ਉਦਾਰ ਕਰਨਾ ਕਰੋ। ਪਰ ਫਿਰ ਵੀ ਹਜੂਰ ਨੇ ਸਾਰੀ ਸੰਗਤ ਨੂੰ ਦਿਲਾਸਾ ਦੇ ਕਰਕੇ, ਜਿਸ ਸਮੇਂ ਹਜੂਰ ਕਹਿੰਦੇ ਹਨ ਮਦਰ ਦੇਸ ਹਮ ਕੋ ਲੈ ਆਏ, ਪੰਜਾਬ ਦੀ ਧਰਤੀ ਵੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਿਵਾਰ ਦੀ ਸਹਿਤ ਆਉਣਾ ਕੀਤਾ। ਤੇ ਸਾਧ ਸੰਗਤ ਰਾਜੇ ਮੈਣੀ ਚੰਦ ਦੀ ਜਦੋਂ ਰਾਣੀ ਨੂੰ ਪਤਾ ਲੱਗਾ ਤੇ ਬੜੇ ਵਿਰਾਗ ਵਿੱਚ ਆ ਕੇ ਹਜੂਰ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕਹਿਣ ਲੱਗੇ, ਐ ਪੁੱਤਰ ਸਤਿਗੁਰੂ ਜੀ, ਇਸ ਮਾਂ ਨੂੰ ਛੱਡ ਕਰਕੇ ਚੱਲੇ ਹੋ। ਤੇ ਹਜੂਰ ਮੁਸਕਰਾਏ, ਰਸਨਾ ਤੋਂ ਕੋਈ ਵਚਨ ਨਹੀਂ ਕਰਨਾ ਕੀਤਾ, ਮੁਸਕਰਾਏ। ਫਿਰ ਜਦੋਂ ਕਹਿਣ ਦੇ ਹਨ, ਐ ਬਾਲਕ, ਇਹ ਮਹਾਰਾਜ ਸੱਚੇ ਪਾਤਸ਼ਾਹ ਪੁੱਤਰ ਜੀ, ਇਸ ਮਾਂ ਨੂੰ ਛੱਡ ਕਰਕੇ ਚਲੇ ਜਾਣਾ, ਸਾਡੇ ਕੋਲ ਹੀ ਰਹਿਣਾ ਕਰੋ। ਫਿਰ ਕਹਿਣ ਲੱਗੇ, ਸਾਡੀ ਯਾਰ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਾਲ ਦੇ ਬਾਲਕ ਹਨ, ਸਾਥੀ ਹਨ, ਉਹਨਾਂ ਨੂੰ ਨਿਤਾ ਪ੍ਰਤੀ ਤੁਸੀਂ ਘੁੰਗਣੀਆਂ ਛਕਾਇਆ ਕਰਨੀਆਂ। ਹਜੂਰ ਨੇ ਆਪਣੇ ਕਮਰ ਕਸੇ ਵਿੱਚੋਂ ਛੋਟਾ ਖੰਜਰ ਵੀ ਕੱਢ ਕਰਕੇ ਦਿੱਤਾ ਤੇ ਕਹਿਣ ਲੱਗੇ, ਹੇ ਮਾਂ, ਜਦੋਂ ਭਾਵਨਾ ਦੇ ਨਾਲ ਇਹ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰਕੇ ਸਾਡੇ ਨਾਲ ਦੇ ਬਾਲਕਾਂ ਨੂੰ, ਬੱਚਿਆਂ ਨੂੰ ਪ੍ਰੇਮ ਦੇ ਨਾਲ ਸਾਡਾ ਹੀ ਸਰੂਪ ਜਾਣ ਕਰਕੇ ਛਕਾਇਆ ਕਰੋਗੇ, ਉਹਨਾਂ ਦੇ ਵਿੱਚੋਂ ਸਾਡੇ ਦੀਦਾਰ ਹੋਇਆ ਕਰਨਗੇ। ਔਰ ਆਪਣਾ ਸ਼ਸਤਰ ਵੀ ਹਜੂਰ ਨੇ ਸਾਧ ਸੰਗਤ ਉਹ ਰਾਣੀ ਨੂੰ ਬਖਸ਼ਿਸ਼ ਕੀਤਾ, ਅੱਜ ਵੀ ਉੱਥੇ ਉਹ ਮੌਜੂਦ ਹੈ। ਉਸੇ ਤਰ੍ਹਾਂ ਹੀ
ਅੱਜ ਵੀ ਜੋ ਕਾਰ ਸੇਵਾ ਵਾਲੇ ਮਹਾਂਪੁਰਖ ਭੂਰੀ ਵਾਲੇ ਮਹਾਂਪੁਰਖ ਹੈ ਬਾਬਾ ਕਸ਼ਮੀਰ ਸਿੰਘ ਸਾਹਿਬ ਜੀ, ਉਹਨਾਂ ਦੀ ਉੱਥੇ ਸੇਵਾ ਚੱਲਦੀ ਹੈ। ਬਹੁਤ ਹੀ ਸੋਹਣੇ ਢੰਗ ਦੇ ਨਾਲ ਉੱਥੇ ਸੇਵਾ ਚੱਲਦੀ ਪਈ ਤੇ ਉਸੇ ਤਰ੍ਹਾਂ ਅੱਜ ਵੀ ਘੁੰਗਣੀਆਂ ਦਾ ਪ੍ਰਸ਼ਾਦ ਉੱਥੇ ਮਿਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਿਤਾ ਮਹਾਰਾਜ, ਸਤਿਗੁਰੂ ਜੀ ਦਾ ਸਾਧ ਸੰਗਤ ਜੀ ਅੱਜ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਮੂਹ ਸੰਗਤ ਨੂੰ ਰੋਮ ਰੋਮ ਕਰਕੇ ਬਹੁਤ ਬਹੁਤ ਵਧਾਈਆਂ ਹੋਵਣ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਆਪਣੇ ਧਰਮ ਕਰਮ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਸਤਿਗੁਰੂ ਜੀ ਕਮਾਉਣ ਦਾ ਬਲ ਬਖਸ਼ਿਸ਼ ਕਰਨ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਸਤ ਸੰਗਤ ਜ਼ਰੂਰੀ ਬੇਨਤੀ ਹੈ ਅਖੀਰ ਤੇ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਇਹ ਜੀਵਨ ਸਫਲਿਆਂ ਕਰਨ ਦੇ ਲਈ, ਗੁਰੂ ਵਾਲੇ ਬਣਨ ਦੇ ਲਈ ਪੰਜਾਂ ਕਕਾਰਾਂ ਦੇ ਜ਼ਰੂਰ ਧਾਰਨੀ ਬਣੋ। ਕਿਉਂਕਿ ਕਿੰਨਾ ਸਾਡੇ ਮਨਾਂ ਵਿੱਚ ਚਾਅ ਹੈ, ਕਿੰਨਾ ਉਤਸ਼ਾਹ ਹੈ, ਕਿੰਨਾ ਪ੍ਰੇਮ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਪ੍ਰਕਾਸ਼ਪੁਰ ਦਿਹਾੜਾ ਅਸੀਂ ਮਨਾਉਂਦੇ ਪਏ ਹਾਂ। ਇਸ ਲਈ ਸਾਧ ਸੰਗਤ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਕੇ ਵਚਨਾਂ ਨੂੰ ਸਤ ਕਰਕੇ ਮੰਨੀਏ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਗੁਰੂ ਧਾਰਨ ਕਰੀਏ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਕੀ ਪਾਹ ਨੂੰ ਛਕ ਕੇ, ਨਿਗੁਰੇ ਪੁਣੇ ਦੀ ਜੂਟ ਨੂੰ ਲਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਬਣਾਈਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਆਓ ਹੁਣ ਸਾਰੀ ਹੀ ਸੰਗਤ ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।